अस्सलामुअलैकुम। गुड मॉर्निंग सोनियो, गुड मॉर्निंग। लो भी देख लो वो एक और ठंडी ठंडी सुबह यूके की ठंडी ठंडी सुबह ਅਸੀਂ ਤੁਹਾਨੂੰ ਖੁਸ਼ ਆਮਦਿਦ ਕਹਿੰਦੇ ਆ ਤੇ ਬਾਰਿਸ਼ ਹੋ ਕੇ ਹੀ ਹਟੀ ਹੈ। ਦੇਖੋ ਤੁਹਾਨੂੰ ਇਹ ਗਿੱਲਾ ਗਿੱਲਾ ਨਜ਼ਰ ਆ ਰਿਹਾ ਹੋਏਗਾ ਥੜਾ ਵੀ ਤੇ ਸਾਰੀ ਰੋਡ ਵੀ। ਔਰ ਬਾਰਿਸ਼ ਤੋਂ ਬਾਅਦ ਜਦੋਂ ਧੁੱਪ ਨਿਕਲ ਆਉਂਦੀ ਹੈ ਨਾ ਫਿਰ ਬੜਾ ਸੋਹਣਾ ਮੰਜ਼ਰ ਲੱਗਦਾ ਹੈ। ਬਹਿਰਹਾਲ ਹੈ ਵੀ ਕਿ ਖਾਸੀ ਠੰਡੀ ਹਵਾਵਾਂ ਨੇ ਤੇ ਧੁੱਪਾਂ ਖਤਮ ਨੇ। ਇਹ ਪਤਾ ਨਹੀਂ ਕਿੱਥੋਂ ਟੁਕੜਾ ਨਿਕਲ ਆਇਆ ਹੈ, ਵਰਨਾ ਅੱਜ ਬਾਰਿਸ਼ ਦੀ ਹੀ ਪੇਸ਼ਨ ਗੋਈ ਹੈ। ਤੇ ਚਲੋ ਵੀ ਅਸੀਂ ਅੰਦਰ ਚੱਲਦੇ ਹਾਂ ਹੁਣ। ਨਾਸ਼ਤਾ ਬਣਾਉਣਾ ਅਸੀਂ ਸ਼ੁਰੂ ਕਰ ਰਹੇ ਹਾਂ। ਅੰਡੇ ਨਿਕਲ ਆਏ ਨੇ ਵੀ ਸੋਹਣੇ ਸੋਹਣੇ ਅੰਡੇ ਨਿਕਲ ਆਏ ਨੇ, ਖਾਸੇ ਮਜ਼ੇਦਾਰ ਹੁੰਦੇ ਨੇ ਇੱਥੇ ਦੇ ਅੰਡੇ। ਕਹਿੰਦੇ ਨੇ ਟੇਸਟ ਵਿੱਚ ਅੱਛੇ ਹੁੰਦੇ ਨੇ। ਲੋ ਵੀ ਅਸੀਂ ਨਾਲ ਇੱਕ ਪਰਾਠਾ ਕੱਢ ਲਿਆ, ਰੈਡੀਮੇਡ ਪਰਾਠਾ, ਅਤੇ ਨਾਲ ਵੀ ਦੇਸੀ ਘਿਓ ਥੋੜ੍ਹਾ ਜਿਹਾ ਬਚਿਆ। ਦੇਸੀ ਘਿਓ ਬਿਲकुल आखिरी लम्हात पे चल रहा है आखिरी सांसों पे, लम्हात नहीं आखिरी सांसों पर चल रहा है। ਉਸ ਤੋਂ ਬਾਅਦ ਇਹਨੇ ਮੁੱਕ ਜਾਣਾ ਵਾ ਤਾਂ ਅਸੀਂ ਦੂਸਰਾ ਡੱਬਾ ਲੈ ਕੇ ਆਵਾਂਗੇ। ਨਾਸ਼ਤਾ ਹਮੇਸ਼ਾ ਮੈਂ ਅੰਡਾ ਜਿਹੜਾ ਨਾ ਦੇਸੀ ਘਿਓ ਵਿੱਚ ਹੀ ਬਣਾਉਂਦੀ ਹਾਂ। ਪਰਾਠਾ ਵੀ ਅਗਰ ਕਦੀ ਬਣਾਵਾਂ ਤਾਂ ਇਹ ਪਰਾਠੇ ਆਏ ਸਨ ਨਾ, ਬੱਚੇ ਆਏ ਹੋਏ ਸਨ ਅਤੇ ਯੂਸਫ ਮੁਸਤਫਾ ਅਤੇ ਰੈਡੀਮੇਡ ਪਰਾਠੇ ਆਏ ਸਨ ਅਤੇ ਉਹ ਕੁਛ ਬਚੇ ਹੋਏ ਪਰਾਠੇ ਫਰਿੱਜ ਵਿੱਚ ਪਏ ਸਨ, ਡੀਪ ਫਰੀਜ਼ਰ ਵਿੱਚ। ਮੈਂ ਰੋਜ਼ ਸੋਚਦੀ ਹਾਂ ਕਿ ਚਲੋ ਇਹਨਾਂ ਨੂੰ ਖਾ ਕੇ ਮੁਕਾ ਦਈਏ, ਫਿਰ ਬਹੁਤ ਜ਼ਿਆਦਾ ਲੰਬੇ ਅਰਸੇ ਤੱਕ ਪਏ ਰਹਿਣਗੇ ਅਤੇ ਉਹ ਲੇਕਿਨ ਯਾਦ ਹੀ ਨਹੀਂ ਰਹਿੰਦਾ ਮੈਨੂੰ। ਅੱਜ ਯਾਦ ਆ ਗਿਆ, ਮੈਂ ਕਿਹਾ ਚਲੋ ਵੀ ਅੱਜ ਇਹਨੂੰ ਕੱਢੀਏ, ਇੱਕ ਪਰਾਠਾ ਬਣਾ ਲਾਂਗੇ, ਨਾਲ ਅੰਡਾ ਬਣਾ ਲਾਂਗੇ ਅਤੇ ਨਾਲ ਅਸੀਂ ਕੀ ਕਹਿੰਦੇ ਨੇ ਚਾਹ ਦਾ ਕੱਪ ਬਣਾ ਲਾਂਗੇ ਅਤੇ ਸਾਡਾ ਨਾਸ਼ਤਾ ਹੋ ਜਾਏਗਾ। ਚਲੋ ਜੀ ਅਸੀਂ ਕਰ ਰਹੇ ਹਾਂ ਨਾਸ਼ਤਾ ਬਣਾਉਣਾ ਸਟਾਰਟ। ਬੜੇ ਅੱਛੇ ਪਰਾਠੇ ਹੁੰਦੇ ਨੇ ਰੈਡੀਮੇਡ ਵੀ, ਔਰ ਕੀ ਕਹਿੰਦੇ ਬੱਚੇ ਸ਼ੌਕ ਨਾਲ ਖਾਂਦੇ ਸਨ ਜਿਸ ਨੂੰ ਖਾਣਾ ਹੁੰਦਾ ਵੇ ਕਦੀ ਕਦੀ। ਲੇਕਿਨ ਐਵੇਂ ਕਿ ਇਹਦੇ ਵਿੱਚ ਵਾਈਟ ਆਟੇ ਵਾਲੇ ਵੀ ਮਿਲ ਜਾਂਦੇ ਨੇ ਕਿ ਜਿਹੜਾ ਬਿਲਕੁਲ ਵਾਈਟ ਹੁੰਦੇ ਨੇ, ਔਰ ਇਹ ਜਿਹੜਾ ਗੰਦਮ ਵਾਲੇ ਹੁੰਦੇ ਨੇ ਨਾ ਜਿਹੜੇ, ਉਹ ਵੀ ਹਰ ਗੰਦਮ ਵੀ ਹੁੰਦਾ, ਲੇਕਿਨ ਜਿਹੜੇ ਦੇਸੀ ਕਣਕ ਹੁੰਦੀ ਹੈ ਦੇਸੀ ਸਟਾਈਲ ਦੇ, ਉਸ 'ਚ ਵੀ ਮਿਲ ਜਾਂਦੇ ਨੇ। ਅਸੀਂ ਦੇਸੀ ਸਟਾਈਲ ਵਾਲੇ ਹੀ ਲੈ ਕੇ ਆਉਂਦੇ ਹਾਂ। ਅਤੇ ਚਲੋ ਜੀ ਇਹ ਥੋੜ੍ਹਾ ਜਿਹਾ ਗਰਮ ਹੋ ਜਾਵੇ, ਇਹਨੂੰ ਅਸੀਂ ਉਸ ਤਰ੍ਹਾਂ ਜਿਹੜਾ ਘਰ ਦਾ ਪਰਾਠਾ ਹੁੰਦਾ ਉਸ ਤਰ੍ਹਾਂ ਦਾ ਕੜਕ ਤਾਂ ਨਹੀਂ ਹੋ ਸਕਦਾ ਅਤੇ ਉਸ ਤਰ੍ਹਾਂ ਦਾ ਉਹ ਟੇਸਟ ਨਹੀਂ ਹੁੰਦਾ, ਥੋੜ੍ਹਾ ਚੇਂਜ ਹੁੰਦਾ। ਲੇਕਿਨ ਬਹਰਹਾਲ ਜਿਹੜੇ ਜੋਬਸ ਕਰਦੇ ਨੇ ਬੱਚੇ ਜਾਂ ਜਿਹੜੀਆਂ ਔਰਤਾਂ ਵਿਚਾਰੀਆਂ ਜੋਬ ਕਰਦੀਆਂ ਨੇ ਉਹਨਾਂ ਵਾਸਤੇ ਬਹੁਤ ਅੱਛਾ ਆਈਟਮ, ਖਾਣ 'ਚ ਮਜ਼ੇ ਦੇ ਹੁੰਦੇ ਨੇ ਔਰ ਜਿਹੜਾ ਵੇ ਅੱਛੇ ਮਤਲਬ ਅੱਛੇ ਲੱਗਦੇ ਨੇ ਖਾਣ ਵਿੱਚ। ਕਦੀ ਕਦਾਰ ਤੁਸੀਂ ਖਾਓ ਨਾ ਅਤੇ ਮਜ਼ਾ ਆਉਂਦਾ ਵੇ। ਸੁਬਾਹ ਸੁਬਾਹ ਜਦੋਂ ਅਸੀਂ ਉੱਠਦੇ ਹਾਂ ਸਾਡੀ ਆਵਾਜ਼ ਹੋ ਰਹੀ ਹੁੰਦੀ ਹੈ ਪਾਟੇ ਢੋਲ ਵਰਗੀ। ਅਤੇ ਉਸ ਦਿਨ ਸ਼ਮਾ ਨੇ ਇੱਕ ਦਿਨ ਲਿਖਿਆ ਸੀ ਕਿ ਬਾਜੀ ਤੁਹਾਡੀ ਵਾਇਸ ਵੀ ਬੜੀ ਲਵਲੀ ਅਤੇ ਬੜੀ ਸ਼ਾਨਦਾਰ ਅਤੇ ਬੜੀ ਚੰਗੀ, ਸਾਰੇ ਤੁਸੀਂ ਇੰਨੀ ਵਾਇਸ ਦੀਆਂ ਤਾਰੀਫਾਂ ਕਰਦੇ ਹੋ। ਅਤੇ ਇਸ ਵੇਲੇ ਦੇਖੋ ਬਾਜੀ ਦੀ ਆਵਾਜ਼ ਜਿਵੇਂ ਕੋਈ ਡਰਮ ਨਹੀਂ ਵੱਜ ਰਿਹਾ ਹੁੰਦਾ, ਇਸ ਤਰ੍ਹਾਂ ਹੁੰਦੀ ਹੈ। ਉਹਨੂੰ ਚਾਹ ਸ਼ਾਹ ਪੀਵਾਂਗੇ, ਥੋੜ੍ਹਾ ਜਿਹਾ ਗਲਾ ਸ਼ਲਾ ਖੁੱਲ੍ਹੇਗਾ ਅਤੇ ਫਿਰ ਕੋਈ ਥੋੜ੍ਹੀ ਜਿਹੀ ਆਵਾਜ਼ ਜਿਹੜੀ ਨਾ ਸਾਡੀ ਬਿਹਤਰ ਹੋਏਗੀ। ਅਤੇ ਚਲੋ ਵੀ ਪਰਾਠਾ ਸਾਡਾ ਜਿਹੜਾ ਨਾ ਤਕਰੀਬਨ ਤਿਆਰ ਹੋ ਗਿਆ ਵੇ। ਇੱਕ ਤਰਫੋਂ ਸੇਕ ਗਿਆ ਵੇ ਔਰ ਦੂਸਰੀ ਤਰਫ ਅਸੀਂ ਸੇਕ ਲਾਂਗੇ। ਨਾਲ ਅੰਡੇ ਬਣਾਵਾਂਗੇ ਅਸੀਂ ਆਪਣੇ, ਅਤੇ ਨਾਲ ਅਸੀਂ ਬਣਾਵਾਂਗੇ ਵੱਡਾ ਸਾਰਾ ਚਾਹ ਦਾ ਕੱਪ। ਰੰਨ ਵਾਲਿਆਂ ਦੇ ਪਕੜ ਪਰ ਉੱਠੇ ਅਤੇ ਛੜਿਆਂ ਦੀ ਅੱਗ ਨਾ ਬਲੇ, ਅਤੇ ਛੜਿਆਂ ਦੀ ਅੱਗ ਨਾ ਬਲੇ। ਨਾਸ਼ਤਾ ਰੈਡੀ ਹੋ ਚੁੱਕਿਆ ਹੈ। ਹਸੀਨਾ ਆਲਮ ਅੰਡੇ ਅਤੇ ਛੋਟਾ ਜਿਹਾ ਹਸੀਨ ਜਿਹਾ ਪਰਾਠਾ, ਨੰਨਾ ਮੁੰਨਾ ਪਿੱਦਾ ਜਿਹਾ, ਅਤੇ ਨਾਲ ਵੱਡਾ ਸਾਰਾ ਚਾਹ ਦਾ ਕੱਪ। ਅਤੇ ਅਸੀਂ ਹੁਣ ਨਾਸ਼ਤਾ ਕਰਨ ਲੱਗਿਆ, ਮੈਨੂੰ ਉਹ ਦਿਨ ਯਾਦ ਆ ਗਏ। ਉਹਦੇ ਕੋਲ ਕਿੰਨਾ ਛੋਟਾ ਜਿਹਾ ਪਰਾਠਾ ਵੇ ਪਰ ਮੈਂ ਇਹਨੂੰ ਖਾਣਾ ਵੇ, ਪਰ ਮੇਰਾ ਦਿਲ ਪੈ ਡਰਦਾ ਕਿ ਹਾਏ ਅੱਲਾ ਵਜ਼ਨ ਹੋਰ ਵੱਧ ਜਾਣਾ ਵੇ। ਅਤੇ ਇਹ ਤਾਂ ਉਹ ਕਿੰਨੇ ਮਸਲੇ ਮਸਾਇਲ ਦਾ ਅਸੀਂ ਸ਼ਿਕਾਰ ਹੋ ਚੁੱਕੇ ਹਾਂ। ਉਸ ਜ਼ਮਾਨੇ ਮੈਨੂੰ ਯਾਦ ਆ ਗਏ ਕਿ ਜਦੋਂ ਅੰਮੀ ਪਰੌਂਠੇ ਪਕਾਈ ਜਾਂਦੇ ਸਨ ਅਤੇ ਅਸੀਂ ਖਾਈ ਜਾਂਦੇ ਸਾਂ। ਕਦੀ ਕੋਈ ਗਿਣਤੀ ਨਹੀਂ ਹੁੰਦੀ ਸੀ, ਜਿੱਥੇ ਢਿੱਡ ਭਰ ਜਾਂਦਾ ਸੀ ਨਾ ਅਤੇ ਕਹਿੰਦੇ ਸਾਂ ਅੰਮੀ ਜੀ ਬਸ। ਅਤੇ ਉਹ ਕਦੀ 2 ਖਾ ਲੈਣੇ, ਕਦੀ 3 ਖਾ ਲੈਣੇ ਪਰਾਠੇ, ਕੋਈ ਮਤਲਬ ਕਦੀ ਗਿਣਤੀ ਨਹੀਂ ਕੀਤੀ ਸੀ। ਅਤੇ ਉਹ ਬਸ ਖਾਈ ਜਾਂਦੇ ਸਾਂ ਖਾਈ ਜਾਂਦੇ ਸਾਂ, ਜਿੱਥੇ ਐਂਡ ਹੁੰਦਾ ਸੀ ਉੱਥੇ ਬਸ ਛੱਡ ਦਿੰਦੇ ਸਾਂ। ਅਤੇ ਹੁਣ ਥੋੜ੍ਹਾ ਜਿਹਾ ਵੀ ਖਾਂਦੇ ਡਰਨੇ ਆ। ਪਰ ਉਸ ਜ਼ਮਾਨੇ 'ਚ ਸਿਹਤਾਂ ਵੀ ਕਿੰਨੀਆਂ ਅੱਛੀਆਂ ਸਨ, ਯੰਗ ਏਜ ਸੀ, ਔਰ ਪੈਦਲ ਸਕੂਲ ਜਾਣਾ, ਨਾਸ਼ਤਾ ਤਾਂ ਰੱਜ ਕੇ ਕਰਨਾ, ਪਰੌਠੇ ਰੱਜ ਕੇ ਖਾਣੇ, ਪਰ ਐਵੇਂ ਕਿ ਪੈਦਲ ਸਕੂਲ ਜਾਣਾ, ਪੈਦਲ ਵਾਪਸ ਆਉਣਾ, ਸਵਾਰੀ ਲੋਕਾਂ ਕੋਲ ਹੁੰਦੀ ਨਹੀਂ ਸੀ। ਅਤੇ ਇਸ ਤਰ੍ਹਾਂ ਫਿਰ ਔਰਤਾਂ ਨੇ ਵੀ ਘਰਾਂ ਦੇ ਕੰਮ ਕਰਨੇ ਅਤੇ ਉਹ ਖਾਧਾ ਪੀਤਾ ਜਿਹੜਾ ਤੁਹਾਡਾ ਹਜ਼ਮ ਹੋ ਜਾਂਦਾ ਸੀ। ਉਹ ਜ਼ਮਾਨੇ ਹੁਣ ਮੁੜ ਕੇ ਆਉਣੇ ਨਹੀਂ ਨੇ ਕਿ ਉਹ ਜਿਹੜਾ ਪੂਰੀ ਗਲੀ 'ਚੋਂ ਨਾ ਸਿਲਸਿਲੇ ਪਰੌਠਿਆਂ ਦੀ ਮਹਿਕ ਆ ਰਹੀ ਹੁੰਦੀ ਸੀ। ਹਰ ਘਰ 'ਚ ਪਰੌਠਾ ਪੱਕ ਰਿਹਾ ਹੁੰਦਾ ਸੀ ਔਰ ਇੱਕ ਮਖਸੂਸ ਟਾਈਮ 'ਤੇ।
ਉਹ ਸਵੇਰੇ ਸਵੇਰੇ ਜਦੋਂ ਗਲੀ 'ਚ ਝਾੜੂ ਫੇਰਨਾ, ਉੱਠ ਕੇ ਅੱਬੂ ਨੇ ਜਾਂ ਅਸੀਂ ਤੇ ਫਿਰ ਨਾਲ ਮਟਕੇ ਭਰਨੇ, ਨਾਲ ਪਰੌਂਠਿਆਂ ਦੀ ਖੁਸ਼ਬੂ, ਖੁੱਲ੍ਹੇ ਖੁੱਲ੍ਹੇ ਵਿਹੜੇ, ਅਤੇ ਉਹ ਭਈ ਬੜੀ ਜ਼ਬਰਦਸਤ ਜੋ ਹੁੰਦਾ ਸੀ ਮੰਜ਼ਰ। ਅਤੇ ਉਸ ਜ਼ਮਾਨਿਆਂ 'ਚ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਜਦੋਂ ਕੋਈ ਚੰਗੀ ਚੀਜ਼ ਪੱਕੀ ਦੀ ਸੀ ਤਾਂ ਪੜੋਸੀਆਂ ਵੱਲ ਜ਼ਰੂਰ ਭੇਜੀ ਜਾਂਦੀ ਸੀ। ਕਹਿੰਦੇ ਸਨ ਕਿ ਬਈ ਇਹਨਾਂ ਵੱਲ ਭੇਜੋ, ਖੁਸ਼ਬੂ ਜਾਂਦੀ ਹੈ ਪੜੋਸੀਆਂ ਦਾ, ਉਹਨਾਂ ਦੇ ਵੀ ਬੱਚੇ ਨੇ, ਬਈ ਉਹਨਾਂ ਵੱਲ ਖੁਸ਼ਬੂ ਤਾਂ ਗਈ ਹੋਣੀ ਹੈ, ਕਿਉਂਕਿ ਇੰਨੇ ਘਰ ਖੁੱਲ੍ਹੇ ਖੁੱਲ੍ਹੇ ਸਨ ਕਿ ਫੌਰਨ ਖੁਸ਼ਬੂ ਆ ਜਾਂਦੀ ਹੁੰਦੀ ਸੀ। ਅਤੇ ਬਈ ਉਹ ਜ਼ਮਾਨੇ 'ਚ ਨਾਯਾਬ ਹੋ ਗਏ। ਚਲੋ ਅਸੀਂ ਹੁਣ ਨਾਸ਼ਤਾ ਕਰਨੇ ਆ ਅਤੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਨੇ ਆ। ਇਹ ਦੇਖ ਲਓ ਸੋਹਣੀ ਸੋਹਣੀ ਬੁਰਕੀ ਅਸੀਂ ਤਿਆਰ ਕਰ ਲਈਏ ਅਤੇ ਫਿਰ ਮਿਲਨੇ ਆ। ਸਾਹਮਣੇ ਤਾਰਾ ਚੇਂਜ ਕਰ ਰਹੇ ਨੇ, ਇਹ ਕੁਛ ਇੰਟਰਨੈਟ ਦਾ ਕੋਈ ਨਵਾਂ ਇੱਥੇ ਕੰਪਨੀ ਆਈ ਹੈ ਔਰ ਉਹਨਾਂ ਨੇ ਇੱਥੇ ਆਪਣਾ ਕਨੈਕਸ਼ਨ ਲਾ ਰਹੇ ਨੇ। ਸਾਡੇ ਕੋਲ ਵੀ ਆਏ ਸਨ ਥੋੜ੍ਹੇ ਦਿਨ ਪਹਿਲੇ ਪੁੱਛਣ ਵਾਸਤੇ ਕਿ ਤੁਸੀਂ ਇੰਟਰਨੈਟ ਲਗਵਾਉਣਾ ਵੇ ਸਾਡੇ ਕੋਲੋਂ, ਅਤੇ ਅਸੀਂ ਕਿਹਾ ਕਿ ਵੀ ਸਾਡਾ ਤਾਂ ਫਿਲਹਾਲ ਤਾਂ ਸਹੀ ਚੱਲ ਰਿਹਾ ਵੇ, ਇਹ ਕੋਈ ਨਵੀਂ ਕੰਪਨੀ ਹੈ, ਬੰਦੇ ਆਏ ਨੇ ਕੰਮ ਕਰਨ ਵਾਸਤੇ, ਨਾਲ ਉਹਨਾਂ ਦਾ ਟਰੱਕ ਹੈ। ਅੱਜ ਅਸੀਂ ਪਕਾ ਰਹੇ ਹਾਂ ਜੀ ਗੋਭੀ ਆਲੂ। ਆਲੂ ਅਸੀਂ ਕੱਟ ਕੇ ਰੱਖ ਲਏ ਨੇ, ਅਤੇ ਸੋਹਣਾ ਸੋਹਣਾ ਮੈਂ ਅਦਰਕ ਵੀ ਕੱਟ ਕੇ ਰੱਖ ਲਿਆ, ਨਾਲ ਟਮਾਟਰ, ਨਾਲ ਪਿਆਜ਼। ਅਤੇ ਗੋਭੀ ਨੂੰ ਅਸੀਂ ਹਲਕਾ ਜਿਹਾ ਇੱਕ ਬੋਇਲ ਮਾਰਾਂਗੇ, ਇੱਕ ਦਫਾ ਉਬਲ ਜਾਵੇ ਅਤੇ ਇਹਦਾ ਪਾਣੀ ਫਿਰ ਅਸੀਂ ਕੱਢ ਦੇਵਾਂਗੇ। ਕੱਲ੍ਹ ਸਾਡੀ ਗੈਰ ਹਾਜ਼ਰੀ ਲੱਗ ਗਈ, ਮਾਜ਼ਰਤ ਚਾਹੁੰਦੀ ਹਾਂ, ਪਰ ਵੇਖੀਏ ਕੱਲ੍ਹ ਸਾਹ ਦਾ ਅਟੈਕ ਜ਼ਿਆਦਾ ਹੋਇਆ ਸੀ ਅਤੇ ਖਾਂਸੀ ਬਹੁਤ ਹੋ ਰਹੀ ਸੀ। ਮੈਨੂੰ ਇੰਨੀ ਜ਼ਿਆਦਾ ਖਾਂਸੀ ਹੋ ਰਹੀ ਸੀ ਕਿ ਫਿਰ ਮੈਨੂੰ ਨਾ ਗੱਲ ਕਰਨ ਦਾ ਮਜ਼ਾ ਨਹੀਂ ਆਉਣਾ ਸੀ। ਮੈਨੂੰ ਅੰਦਾਜ਼ਾ ਸੀ ਕਿ ਮੈਂ ਬਹੁਤ ਜ਼ਿਆਦਾ ਵਿੱਚ ਖਾਂਸੀ ਡਿਸਟਰਬ ਕਰੇਗੀ, ਅਤੇ ਫਿਰ ਮੈਂ ਥੋੜ੍ਹਾ ਜਿਹਾ ਉਹਨੂੰ ਕਰ ਦਿੱਤਾ, ਪਿੱਛੇ ਕਰ ਦਿੱਤਾ ਕਿ ਚਲੋ ਵੀ ਇੱਕ ਦਿਨ ਮੈਂ ਛੱਡ ਦਿੰਦੀ ਹਾਂ। ਹਾਲਾਂਕਿ ਮੈਨੂੰ ਬੜਾ ਅਫਸੋਸ ਹੋ ਰਿਹਾ ਸੀ, ਲੇਕਿਨ ਖਾਂਸੀ ਕਿਉਂਕਿ ਰਾਤ ਨੂੰ ਸੁੱਤੇ ਸੁੱਤੇ ਪਏ ਮੈਨੂੰ ਸਾਹ ਦਾ ਅਟੈਕ ਹੋ ਗਿਆ ਸੀ, ਅਤੇ ਉਹ ਸੀਟੀਆਂ ਵੱਜਣ ਲੱਗ ਜਾਂਦੀਆਂ, ਕੂੰ 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 ਸੀਟੀਆਂ ਵੱਜਦੀਆਂ ਨੇ, ਔਰ ਫਿਰ ਉਹ ਇੰਨਾ ਜ਼ਿਆਦਾ ਹੋ ਜਾਂਦਾ ਹੈ ਨਾ ਕਿ ਫਿਰ ਮੇਰੇ ਕੋ ਪੂਰਾ ਦਿਨ ਫਿਰ ਖਾਂਸੀ ਚੱਲਦੀ ਹੈ। ਬਹਿਰਹਾਲ ਸਾਰਾ ਸੀ ਟ੍ਰੀਟਮੈਂਟ ਪਤਾ ਕਰਦੀ ਰਹੀ ਮੈਂ, ਅਤੇ ਅੱਜ ਮੈਂ ਕਾਫੀ ਬਿਹਤਰ ਹਾਂ। ਅਤੇ ਅਲਹਮਦੁਲਿਲਾ ਬਹੁਤ ਸ਼ੁਕਰ ਅੱਲਾ ਦਾ ਕਿ ਅੱਲਾ ਪਾਕ ਨੇ ਆਰਾਮ ਦਿੱਤਾ ਵੇ। ਤਕਲੀਫ ਵੀ ਉਹਦੇ ਵੱਲੋਂ ਹੀ ਆਉਂਦੀ ਹੈ, ਅਤੇ ਫਿਰ ਆਰਾਮ ਦੇਣ ਵਾਲੀ ਜ਼ਾਤ ਵੀ ਉਹਦੀ ਹੈ। ਸਾਡੀ ਕੀ ਮਜਾਲ ਹੈ, ਜਿੰਨਾ ਮਰਜ਼ੀ ਅਸੀਂ ਟ੍ਰੀਟਮੈਂਟ ਕਰ ਲਈਏ, ਅੱਲਾ ਸ਼ਫਾ ਤੇ ਅੱਲਾ ਹੀ ਅਤਾ ਕਰਦੇ ਨੇ, ਅਤੇ ਅੱਲਾ ਰੱਬੁਲ ਇੱਜ਼ਤ ਦੀ ਅਤਾ ਵੀ ਹੈ। ਅਤੇ ਬਹੁਤ ਸ਼ੁਕਰੀਆ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ, ਤੁਸੀਂ ਸਾਰੇ ਮੇਰੇ ਨਾਲ ਆਉਂਦੇ ਹੋ ਰਹਿੰਦੇ ਹੋ। ਅਤੇ ਇਸ ਤਰ੍ਹਾਂ ਸੁਬਾਹ ਜਿਹੜਾ ਮੈਂ ਜ਼ਿਕਰ ਕਰ ਰਹੀ ਸਾਂ ਨਾਯਾਬ ਜ਼ਮਾਨਿਆਂ ਦਾ, ਕਿ ਕਿਸ ਤਰ੍ਹਾਂ ਸਵੇਰੇ ਸਵੇਰੇ ਹਰ ਘਰ ਵਿੱਚ ਉਹਨਾਂ ਪਰੌਂਠਿਆਂ ਦੀ ਖੁਸ਼ਬੂ ਆ ਰਹੀ ਹੁੰਦੀ ਸੀ। ਕਿ ਉਹ ਅੱਜ ਵੀ ਸੁਬਾਹ ਨਾਸ਼ਤਾ ਬਣਦਾ ਵੀ ਕਰਦਾ, ਲੇਕਿਨ ਉਹ ਅੱਜ ਹੁਣ ਹਰ ਬੰਦੇ ਦੀ ਚੋਇਸ ਅਲੱਗ ਹੋ ਗਈ ਹੈ। ਕਿਸੇ ਨੇ ਕੁਝ ਖਾਣਾ ਹੈ, ਕਿਸੇ ਨੇ ਬ੍ਰੈਡ ਖਾਣੀ ਹੈ, ਕਿਸੇ ਨੇ ਫਲਾਂ ਚੀਜ਼ ਖਾਣੀ ਹੈ, ਕਿਸੇ ਨੇ ਨੋਟੈਲਾ ਲਾ ਕੇ ਖਾਣਾ ਹੋਵੇ। ਮਤਲਬ 4 ਬੱਚੇ ਨੇ, ਚਾਰੋਂ ਦੀ ਅਲੱਗ ਚੋਇਸ ਹੈ, 5 ਨੇ ਅਤੇ 5 ਦੀ ਅਲੱਗ ਚੋਇਸ ਹੈ। ਉਸ ਜ਼ਮਾਨੇ 'ਚ ਐਸਾ ਨਹੀਂ ਹੁੰਦਾ ਸੀ। ਉਸ ਜ਼ਮਾਨੇ 'ਚ ਹੁੰਦਾ ਸੀ ਕਿ ਬਸ ਬਈ ਸਾਰੇ ਬਹਿ ਜਾਂਦੇ ਸਨ ਦਰੀ ਵਿਛਾ ਕੇ, ਨੀਚੇ ਹੀ ਬੈਠ ਜਾਣਾ ਅੰਮੀ ਦੇ ਕੋਲ ਕਿਚਨ ਵਿੱਚ ਹੀ, ਅਤੇ ਸੁਬਾਹ ਨਾਸ਼ਤਾ ਸਾਡਾ ਉੱਥੇ ਹੀ ਹੁੰਦਾ ਸੀ। ਜਿਹੜਾ ਕਿਚਨ ਹੁੰਦਾ ਸੀ ਉੱਥੇ ਦਰੀ ਵਿਛ ਜਾਂਦੀ ਹੁੰਦੀ ਸੀ, ਉਹਦੇ ਉੱਤੇ ਬਹਿ ਜਾਣਾ। ਛਾਬੀਆਂ 'ਚ ਅੰਮੀ ਨੇ ਗਰਮ ਗਰਮ ਪਰਾਠੇ ਲਾ ਕੇ ਦੇਈ ਜਾਣੇ, ਅਤੇ ਨਾਲ ਅੰਡੇ ਬਣਾ ਕੇ ਅਸੀਂ ਖਾਈ ਪੀ ਜਾਣਾ। ਅਤੇ ਉਹ ਫਿਰ ਕੀ ਕਰਦੇ ਨੇ, ਇਸ ਤਰ੍ਹਾਂ ਇੱਕ ਸਿਲਸਿਲਾ ਚੱਲਦਾ ਸੀ। ਹਰ ਕੋਈ ਬਸ ਚਾਹੇ ਪਰਾਠਾ ਜਾਂ ਅੰਡਾ ਪਰਾਠਾ ਹੁੰਦਾ, ਪਰਾਠਾ ਹੀ ਸੀ ਮੇਨ। ਮਰਕਜ਼ੀ ਕਿਰਦਾਰ ਜਿਹੜਾ ਹੁੰਦਾ ਸੀ ਨਾ, ਪਰਾਠੇ ਦਾ ਹੀ ਹੁੰਦਾ ਸੀ। ਉਹ ਜਿਵੇਂ ਹੁੰਦਾ ਨਾ ਕਿਸੇ ਡਰਾਮੇ ਵਿੱਚ ਮਰਕਜ਼ੀ ਕਿਰਦਾਰ ਕਿਸੇ ਦਾ ਹੁੰਦਾ, ਇਸ ਨਾਸ਼ਤੇ ਵਿੱਚ ਹੀ ਮਰਕਜ਼ੀ ਕਿਰਦਾਰ ਜਿਹੜਾ ਹੁੰਦਾ ਸੀ ਨਾ, ਉਹ ਪਰਾਠੇ ਦਾ ਹੀ ਹੁੰਦਾ ਸੀ। ਅਤੇ ਇਸ ਤਰ੍ਹਾਂ ਫਿਰ ਪਰਾਠੇ ਅਸੀਂ ਖਾਣੇ, ਔਰ ਕੀ ਕਹਿੰਦੇ ਨੇ ਫਿਰ ਨਾਸ਼ਤਾ ਕਰਨਾ ਸਾਰਿਆਂ ਨੇ। ਪਰ ਇਹ ਵੀ ਕਿ ਉਦੋਂ ਕੀ ਕਹਿੰਦੇ ਨੇ, ਇਸ ਤਰ੍ਹਾਂ ਗਿਣ ਕੇ ਕਦੀ ਨਹੀਂ ਖਾਧਾ ਸੀ। ਮੇਰੀ ਸ਼ਾਦੀ ਤੋਂ ਬਾਅਦ ਜਦੋਂ ਫਿਰ ਉੱਥੇ ਮੈਂ ਗਈ, ਅਤੇ ਅੰਮਾ ਨੇ ਵੀ ਦੱਸਣਾ, ਅੰਮਾ ਨੇ ਕਹਿਣਾ ਅਸੀਂ ਕਦੀ ਗਿਣ ਕੇ ਰੋਟੀ ਨਹੀਂ ਪਕਾਈ ਸੀ, ਕਿ ਵੀ ਕਿੰਨੀਆਂ ਰੋਟੀਆਂ, ਅੰਦਾਜ਼ਾ ਹੁੰਦਾ ਸੀ, ਪਰ ਐਵੇਂ ਕਿ ਉਹ ਤੋਂ ਵੱਧ ਹੀ ਰੋਟੀ ਪੱਕਦੀ ਹੁੰਦੀ ਸੀ, ਕਿ ਵੀ ਜਿੰਨਾ ਕਿਸੇ ਖਾਣਾ ਕਿ 2-4 ਰੋਟੀਆਂ ਵੱਧ ਪਕਾ ਲਓ। ਬੱਚਿਆਂ ਨੂੰ ਸਾਰੇ ਪਿੰਡਾਂ ਥਾਵਾਂ 'ਤੇ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਸਖਤ ਗਰਮੀ, ਲੱਕੜੀ ਦੇ ਚੁੱਲ੍ਹੇ, ਔਰ ਫਿਰ ਔਰਤਾਂ ਨੇ ਘਰਾਂ ਦੇ ਇੰਨੇ ਕੰਮ ਕਰਨੇ ਹੁੰਦੇ ਸਨ ਕਿ ਵੱਡੇ ਵੱਡੇ ਵਿਹੜੇ, ਚਾਟੀਆਂ 'ਚ ਰੜਕਣਾ ਦੁੱਧ, ਅਤੇ ਮੱਖਣ ਕੱਢਣੇ, ਉਹਦਾ ਫਿਰ ਦੇਸੀ ਘਿਓ ਬਣਾਉਣਾ ਵੇ, ਔਰ ਬੜੇ ਕੰਮ ਹੁੰਦੇ ਸਨ ਉਹਨਾਂ ਔਰਤਾਂ ਵਿਚਾਰੀਆਂ ਨੇ। ਕੱਪੜੇ ਵੀ ਇਸ ਤੋਂ ਫਿਰ ਥੋੜ੍ਹੀ ਰੋਟੀਆਂ ਚੰਗੇੜ 'ਚ ਬਣਾ ਕੇ ਰੱਖ ਦਿੱਤੀਆਂ ਜਾਂਦੀਆਂ ਸਨ, ਅਤੇ ਉਹ ਨਾਲ ਹੁੰਦਾ ਸੀ ਅਚਾਰ ਜ਼ਿੰਦਾਬਾਦ। ਅਚਾਰ ਜ਼ਿੰਦਾਬਾਦ ਦਾ ਨਾਅਰਾ ਲੱਗਦਾ ਹੁੰਦਾ ਸੀ, ਕਿਉਂਕਿ ਅਚਾਰ ਐਸਾ ਹੁੰਦਾ ਸੀ ਹਰ ਘਰ ਵਿੱਚ ਹੁੰਦਾ ਸੀ ਮੌਜੂਦ।
ਤੇ ਉਹ ਫਿਰ ਖਰਾਬ ਵੀ ਨਹੀਂ ਹੁੰਦਾ ਸੀ ਸਾਰੇ, ਉਹਦੇ ਲਈ ਫਰਿੱਜਾਂ ਦੀ ਵੀ ਜ਼ਰੂਰਤ ਨਹੀਂ ਹੁੰਦੀ ਸੀ। ਤੇ ਉਹ ਬਸ ਫਿਰ ਚਾਟੀ ਚੋਂ ਕੱਢੋ, ਅਚਾਰ ਜਾਂ ਮਰਤਬਾਨ ਹੁੰਦੇ ਸਨ ਉਹਨਾਂ ਵਿੱਚੋਂ, ਤੇ ਉਹ ਬਸ ਫਿਰ ਤੁਸੀਂ ਜਿਹਨੂੰ ਭੁੱਖ ਲੱਗੀ ਥੋੜ੍ਹੀ ਬਹੁਤ ਉਹ ਲਸੂੜਾ ਕੱਢ ਲਿਆ, ਅੰਬ ਦੀ ਟਿੱਕੀ ਰੱਖ ਕੇ ਤੇ ਰੋਟੀ ਖਾ ਲਈ ਅਗਰ ਕਿਸੇ ਨੂੰ ਭੁੱਖ ਲੱਗੀ ਹੈ ਤੇ। ਔਰ ਅਮੂਮਨ ਭੁੱਖ ਲੱਗ ਜਾਂਦੀ ਹੁੰਦੀ ਸੀ ਇਸ ਤੋਂ ਕਿ ਫਿਰ ਲੋਕ ਕੰਮ ਕਾਜ ਜੋ ਕਰਦੇ ਸਨ, ਬੱਚੇ ਵੀ ਖੇਲ ਰਹੇ ਨੇ, ਕੁੱਦ ਰਹੇ ਨੇ, ਬੰਦੇ ਬਾਹਰੋਂ ਆਏ ਨੇ ਚੱਕਰ ਲਾ ਕੇ, ਤੇ ਉਹਨਾਂ ਨੂੰ ਭੁੱਖ ਲੱਗ ਗਈ, ਚਲੋ ਵੀ ਲੱਸੀ ਲਵੋ ਤੇ ਨਾਲ ਫਿਰ ਇਸ ਤਰ੍ਹਾਂ ਅਚਾਰ ਨਾਲ ਰੋਟੀ ਖਾ ਲਈ ਜਾਂਦੀ ਸੀ। ਕਿਉਂਕਿ ਰਾਤ ਦਾ ਸਾਲਨ ਸੁਬਾਹ ਲੋਕ ਨਾਸ਼ਤੇ ਵਿੱਚ ਹੀ, ਸਾਡੇ ਘਰ ਤਾਂ ਬਹੁਤ ਘੱਟ ਨਾਸ਼ਤੇ ਸਾਲਨ ਇਸਤੇਮਾਲ ਹੁੰਦਾ ਸੀ। ਸਾਡੇ ਅੱਬੂ ਅੱਲਾ ਜੰਨਤ ਨਸੀਬ ਕਰੇ ਉਦੋਂ ਨਾਸ਼ਤੇ ਵਿੱਚ ਸਾਲਨ ਕਰੇਲੇ ਗੋਸ਼ਤ ਪਕੜਾ, ਗੋਭੀ ਗੋਸ਼ਤ ਪਕੜਾ ਨਾ, ਕੀਮਾ ਪਕੜਾ, ਇਹ ਅੱਬੂ ਦੇ ਬੜੇ ਫੇਵਰਟ ਚੀਜ਼ਾਂ ਹੁੰਦੀਆਂ ਸੀ। ਅੱਬੂ ਨੇ ਕਹਿਣਾ ਵੀ ਮੇਰੇ ਵਾਸਤੇ ਥੋੜ੍ਹਾ ਜਿਹਾ ਸਾਲਨ ਰੱਖ ਦਿਓ, ਅਤੇ ਉਹ ਫਿਰ ਜ਼ਾਰੇ ਬੜੀ ਇਹਤਿਆਤ ਨਾਲ ਰੱਖਣਾ ਪੈਂਦਾ ਸੀ ਕਿ ਫਰਿੱਜਾਂ ਵਗੈਰਾ ਹੁੰਦੀਆਂ ਨਹੀਂ ਸਨ। ਜਿਹੜਾ ਹੁੰਦਾ ਵੀ ਸੀ ਨਾ ਫਿਰ ਸੁਬਾਹ ਲੋਕ ਨਾਸ਼ਤੇ ਨਾਲ ਗਰਮ ਕਰਕੇ ਖਾ ਪੀ ਲੈਂਦੇ ਸਨ। ਫਿਰ ਦੁਪਹਿਰ ਨੂੰ ਹੁੰਦਾ ਸੀ ਅਚਾਰ, ਤੇ ਉਹ ਫਿਰ ਖਾਲਾ ਦੇ ਪਿੰਡ ਜਦੋਂ ਅਸੀਂ ਜਾਣਾ ਨਾ ਉੱਥੇ ਬੜਾ ਹੁੰਦਾ ਸੀ ਕਿ ਚਾਬੇ 'ਚ ਰੋਟੀਆਂ ਪੱਕ ਕੇ, ਅੰਮਾ ਨੇ ਵੀ ਦੱਸਣਾ ਕਿ ਐਕਸਟਰਾ ਅਸੀਂ ਰੋਟੀਆਂ ਪਕਾ ਕੇ ਸਵੇਰੇ ਹੀ ਰੱਖ ਦੇਣੇ ਹੁੰਦੇ ਸਾਂ, ਤੇ ਬਈ ਜਿਹੜੇ ਦੁਪਹਿਰ ਨੂੰ ਕਿਸੇ ਨੂੰ ਭੁੱਖ ਲੱਗੀ ਹੈ ਥੋੜ੍ਹੀ ਬਹੁਤ ਅਚਾਰ ਕੱਢੋ ਅਤੇ ਰੋਟੀ ਖਾ ਲਓ। ਅਤੇ ਉਹ ਫਿਰ ਇਸ ਤਰ੍ਹਾਂ ਛਾਬੇ ਵਿੱਚ ਰੋਟੀ ਅਤੇ ਅਚਾਰ ਨਾਲ ਜਾਂ ਪਿਆਲੀ 'ਚ ਅਚਾਰ ਕੱਢ ਲਿਆ ਜਾਂਦਾ ਸੀ, ਅਤੇ ਉਹ ਫਿਰ ਮੰਜੀਆਂ 'ਤੇ ਬਹਿ ਕੇ ਖਾ ਲੈਣਾ। ਅਤੇ ਫਿਰ ਸ਼ਾਮ ਨੂੰ ਅਸਰ ਦੇ ਟਾਈਮ 'ਤੇ ਔਰਤਾਂ ਸ਼ੁਰੂ ਕਰਦੀਆਂ ਸਨ ਖਾਣਾ ਪਕਾਉਣ ਦਾ ਸਿਲਸਿਲਾ ਕਿ ਬਈ ਸਬਜ਼ੀ ਕੱਟ ਲਓ, ਫਟਾਫਟ ਹੀ ਹੋ ਗਿਆ, ਅਤੇ ਫਿਰ ਬਸ ਤਿਆਰ। ਮਗਰਿਬ ਦੇ ਟਾਈਮ 'ਤੇ ਫਿਰ ਲੋਕ ਉਸ ਤੋਂ ਬਸ ਨਾਲ ਹੀ ਖਾਣਾ ਖਾ ਲੈਂਦੇ ਸਨ, ਕਿਉਂਕਿ ਬਹੁਤ ਜ਼ਿਆਦਾ ਲੇਟ ਖਾਣੇ ਨਹੀਂ ਖਾਧੇ ਜਾਂਦੇ ਸਨ ਉਸ ਜ਼ਮਾਨੇ 'ਚ। ਸਾਰੇ ਦਿਨ ਦੇ ਥੱਕੇ ਟੁੱਟੇ ਲੋਕ ਹੁੰਦੇ ਸਨ, ਵੈਸੇ ਹੀ ਸੁਬਾਹ ਦੇ ਉੱਠੇ ਹੋ ਅਤੇ ਚੱਲ ਸੋ ਚੱਲ ਹਰ ਬੰਦੇ ਦੀ ਹੋ ਰਹੀ ਹੁੰਦੀ ਸੀ, ਅਤੇ ਬਈ ਫਿਰ ਉਹਨਾਂ ਨੂੰ ਨੀਂਦ ਵੀ ਆਈ ਹੁੰਦੀ ਸੀ, ਥਕਾਵਟ ਵੀ ਹੁੰਦੀ ਸੀ, ਔਰ ਅੱਛੀਆਂ ਸਿਹਤਾਂ ਦੇ ਜਿਹੜੇ ਰਾਜ਼ ਵੀ ਇਹੀ ਸਨ ਕਿ ਲੋਕ ਫਿਰ ਖਾਣਾ ਖਾਂਦੇ ਸਨ, ਉਸ ਤੋਂ ਬਾਅਦ ਥੋੜ੍ਹੀ ਦੇਰ ਬੈਠੇ, ਕੋਈ ਗੱਪਸ਼ਪ ਕੀਤੀ, ਕੋਈ ਕਿਸੇ ਨੂੰ ਦੁੱਧ ਪੀਣਾ ਕੁਛ, ਔਰ ਟਾਈਮ ਨਾਲ ਸੋ ਜਾਂਦੇ ਸਨ ਲੋਕ, ਔਰ ਸੁਬਾਹ ਤੜਕੇ ਉਹਨਾਂ ਦੀ ਅੱਖ ਖੁੱਲ੍ਹ ਜਾਂਦੀ ਹੁੰਦੀ ਸੀ। ਅਤੇ ਹੁਣ ਦੇਖੋ ਜਿਹੜੇ ਡਾਕਟਰਸ ਵੀ ਕਹਿ ਰਹੇ ਨੇ, ਦੱਸਦੇ ਨੇ ਕਿ ਜਿਹੜਾ ਰਾਤ ਦਾ ਪਹਿਲਾ ਪਹਿਰ ਹੁੰਦਾ ਵੇ ਉਹ ਕੁਦਰਤੀ ਤੌਰ 'ਤੇ ਤੁਹਾਡੀ ਬਾਡੀ ਰਿਪੇਅਰਿੰਗ ਹੁੰਦੀ ਹੈ, ਕਿ ਤੁਹਾਡੇ ਪੂਰੀ ਜਿਹੜੀ ਸੈਲਸ ਦੀ ਟੁੱਟ ਫੁੱਟ ਹੋਈ ਹੁੰਦੀ ਹੈ ਪੂਰਾ ਦਿਨ ਵਿੱਚ, ਉਹ ਫਿਰ ਤੁਹਾਡੀ ਰਿਪੇਅਰ ਹੁੰਦਾ ਉਹ ਟਾਈਮ ਤੁਸੀਂ ਜਾਗ ਕੇ ਗੁਜ਼ਾਰ ਦਿੰਦੇ ਹੋ। ਫਿਰ ਤੁਸੀਂ ਲੇਟ ਨਾਈਟ ਸੌਂਦੇ ਹੋ, ਵੀ ਸਵੇਰੇ ਫਿਰ ਅੱਖਾਂ ਮਲਦੇ ਉੱਠਦੇ ਹੋ, ਹਰ ਬੰਦਾ ਕਹਿੰਦਾ ਮੈਂ ਇੱਥੇ ਮੇਰੀ ਸੁਸਤੀ ਹੈ, ਮੇਰੇ ਲੱਕ ਦੁਖਦਾ ਪਿਆ, ਸਾਡੇ ਵਰਗੇ ਰੋਜ਼ ਇੱਕ ਨਵੀਂ ਸਟੋਰੀ ਸੁਣਾ ਦਿੰਦੇ ਨੇ। ਅਤੇ ਉਹ ਬੜਾ ਜਿਹੜਾ ਨਾ ਉਹ ਜ਼ਮਾਨੇ ਐਸੇ ਸਨ ਕਿ ਟਾਈਮ ਨਾਲ ਸਭ ਸੋ ਜਾਂਦੇ ਹੁੰਦੇ ਸਨ। ਟਾਈਮ ਨਾਲ ਸੌਣਾ, 9 ਵਜੇ ਤੋਂ ਬਾਅਦ ਤਾਂ ਕਿਸੇ ਘਰ 'ਚੋਂ ਆਵਾਜ਼ ਹੀ ਨਹੀਂ ਆਉਂਦੀ ਸੀ, ਬਸ ਇੱਕ ਬਲਬ ਛੋਟਾ ਜਿਹਾ ਜਲ ਰਿਹਾ ਹੁੰਦਾ ਸੀ ਹਰ ਘਰ ਵਿੱਚ, ਅਤੇ ਬਸ ਬਈ ਖਾਮੋਸ਼ੀ ਹੁੰਦੀ ਸੀ। ਅਸੀਂ ਜਦੋਂ ਖਾਲਾ ਦੇ ਪਿੰਡ ਜਾਣਾ ਅਤੇ ਖਾਲਾ ਦੇ ਉੱਥੇ ਜਾਣਾ ਨਾ ਸੀ, ਉਹ ਬੜਾ ਦਿਲਚਸਪ ਮੰਜ਼ਰ ਹੁੰਦਾ ਸੀ। ਖਾਲਾ ਉਹਨਾਂ ਦੇ ਬਹੁਤ ਬੜੀ ਮਾਸ਼ਾਅੱਲਾ ਉਹਨਾਂ ਦੀ ਫੈਮਿਲੀ ਸੀ, ਸਾਰੇ ਇਕੱਠੇ ਰਹਿੰਦੇ ਹੁੰਦੇ ਸਨ, ਜਿਹੜੇ ਉਹਨਾਂ ਦੇ ਦੇਵਰ ਜੇਠ ਸਾਰੇ, ਉਹਨਾਂ ਦੇ ਸੱਸ ਸਹੁਰ ਵੀ ਨਾਲ ਸਨ, ਮਾਸ਼ਾਅੱਲਾ ਬਹੁਤ ਬੜੀ ਫੈਮਿਲੀ ਸੀ। ਅਤੇ ਉਹ ਸਾਰਿਆਂ ਨੇ ਇਕੱਠੇ, ਇੰਨਾ ਵੱਡਾ ਵਿਹੜਾ ਸੀ, ਮੈਂ ਤਾਂ ਕਦੀ ਮੰਜੀਆਂ ਗਿਣੀਆਂ ਵੀ ਨਹੀਂ ਸੀ ਕਿ ਕਿੰਨੀਆਂ ਮੰਜੀਆਂ ਹੁੰਦੀਆਂ ਸਨ। ਉਹ ਮੰਜੀਆਂ ਦੇ ਉੱਪਰ ਫਿਰ ਸਭ ਨੇ ਸੌ ਜਾਣਾ, ਸਵੇਰੇ ਉਹਨਾਂ ਨੇ ਉੱਠ ਕੇ ਫਿਰ ਕੰਮਾਂ ਕਾਰਾਂ 'ਚ ਪੈਣਾ। ਪਰ ਰਾਤ ਨੂੰ ਜਦੋਂ ਸੌਣ ਦਾ ਹੁੰਦਾ ਸੀ ਉਦੋਂ ਸਿਰਫ ਇਹ ਹੁੰਦਾ ਸੀ ਕਿ ਜਦੋਂ ਸੌਂਗੇ ਮਗਰਿਬ ਤੋਂ ਪਹਿਲਾਂ ਰੋਟੀ ਖਾ ਲਓ, ਕਿਉਂਕਿ ਲਾਈਟ ਨਹੀਂ ਹੁੰਦੀ ਸੀ ਉੱਥੇ, ਅਤੇ ਉਹ ਸਾਨੂੰ ਹਨੇਰੇ ਤੋਂ ਬੜਾ ਡਰ ਲੱਗਦਾ ਹੁੰਦਾ ਸੀ। ਅਤੇ ਅਸੀਂ ਵੀ ਕਰਾਚੀ 'ਚ ਰਹਿੰਦੇ ਹੁੰਦੇ ਸੀ, ਕੋਈ ਸ਼ਾਹਾਨਾ ਸਾਡਾ ਲਾਈਫ ਸਟਾਈਲ ਨਹੀਂ ਸੀ, ਲੇਕਿਨ ਬਹਰਹਾਲ ਇੰਨਾ ਹੁੰਦਾ ਸੀ ਕਿ ਬਿਜਲੀ ਹੁੰਦੀ ਸੀ ਨਾ, ਅਤੇ ਬਲਬ ਚੱਲ ਰਿਹਾ, ਚਲੋ ਵੀ ਰਾਤ ਨੂੰ ਥੋੜ੍ਹਾ ਬਹੁਤ ਉੱਠਿਓ, ਹਨੇਰਾ ਇੱਕਦਮ ਫੀਲ ਨਹੀਂ ਹੁੰਦਾ। ਸਾਡੇ ਅੱਬੂ ਨੇ ਛੋਟਾ ਜਿਹਾ ਲਾਇਆ ਹੁੰਦਾ ਸੀ, ਕੀ ਕਹਿੰਦੇ ਨੇ, ਨਾਈਟ ਬਲਬ, ਛੋਟਾ ਜਿਹਾ ਕਾਲਾ ਜਿਹਾ, ਅੱਗੇ ਐਸਾ ਜਿਵੇਂ ਅੱਜ ਕੱਲ੍ਹ ਬਾਜਾ ਨਹੀਂ ਵੱਜਦਾ ਇਸ ਤਰ੍ਹਾਂ ਦਾ ਅੱਗੇ ਕਵਰ ਹੁੰਦਾ ਸੀ, ਬਿਲਕੁਲ ਸੇਮ ਬਾਜੇ ਵਾਂਗਰ, ਉਹਦੇ ਅੰਦਰ ਇੱਕ ਛੋਟਾ ਜਿਹਾ ਕਾਲਾ ਜਿਹਾ ਬਲਬ ਹੁੰਦਾ ਸੀ, ਉਹ ਜਲਾ ਦਿੰਦੇ ਸਨ। ਉਹਦਾ ਅੰਦਰ ਕਮਰੇ 'ਚ ਇੰਨੀ ਕੁ ਰੋਸ਼ਨੀ ਆ ਜਾਂਦੀ ਸੀ ਕਿ ਤੇ ਠੁੱਡਾ ਲੱਗਣ ਤੋਂ ਅਸੀਂ ਬਚ ਜਾਂਦੇ ਹੁੰਦੇ ਸਾਂ। ਪਰ ਖਾਲਾ ਦੇ ਜਦੋਂ ਪਿੰਡ ਜਾਣਾ, ਦਿਨ ਭਰ ਦੇ ਅਸੀਂ ਥੱਕੇ ਸਾਂ, ਪਰ ਰਾਤ ਨੂੰ ਜਿਹੜਾ ਬੜਾ ਡਰ ਲੱਗਦਾ ਹੁੰਦਾ ਸੀ। ਹਾਲਾਂਕਿ ਮਗਰਿਬ ਦੇ ਨਾਲ ਹੀ ਖਾਣੇ ਦਾ ਸਿਲਸਿਲਾ ਖਤਮ ਹੋ ਜਾਂਦਾ ਸੀ ਕਿ ਹਨੇਰਾ ਪੈ ਜਾਣਾ ਵੇ, ਲਾਲਟੈਨਾਂ ਬਾਲ ਕੇ ਰੱਖ ਲਈਆਂ ਜਾਂਦੀਆਂ ਸਨ, ਅਤੇ ਲਾਲਟੈਨ ਜਿਹੜੀ ਹੈ ਇਸ ਤਰ੍ਹਾਂ 2-3 ਜਗ੍ਹਾ 'ਤੇ ਰੱਖੀ ਜਾਂਦੀ ਸੀ ਤਾਂ ਕਿ ਆਰਾਮ ਨਾਲ ਸਕੂਨ ਨਾਲ ਸਭ ਰੋਟੀ ਖਾ ਲੈਣ, ਅਤੇ ਆਪਣੀ ਬੁਰਕੀ ਆਪਣੇ ਮੂੰਹ 'ਚ ਹੀ ਜਾਵੇ, ਕਿਸੇ ਹੋਰ ਦੇ ਮੂੰਹ 'ਚ ਨਾ ਕੋਈ ਪਾ ਦੇਵੇ। ਅਤੇ ਇਸ ਤਰ੍ਹਾਂ ਫਿਰ ਉਹ ਲਾਲਟੈਨਾਂ ਜਿਹੜੀਆਂ ਜਲ ਕੇ ਰੱਖ ਲੈਣੀਆਂ, ਰੋਟੀ ਖਾਣੀ ਸਾਰਿਆਂ ਨੇ ਮੰਜੀਆਂ 'ਤੇ ਬੈਠ ਕੇ, ਔਰ ਔਰਤਾਂ ਨੇ ਬਰਤਨ ਸ਼ਰਤਨ ਸਮੇਟਣੇ, ਭਾਂਡੇ ਇਕੱਠੇ ਕਰਕੇ ਰੱਖ ਦਿੱਤੇ ਜਾਂਦੇ ਸਨ ਕਿ ਹੁਣ ਸਵੇਰੇ ਤੋਂ ਲਣਗੇ, ਸਾਰੇ ਹਨੇਰਾ ਹੋ ਜਾਂਦਾ ਸੀ, ਅਤੇ ਬਾਕੀ ਜਿਹੜਾ ਵੀ ਰੋਟੀ ਜਿਹੜੀ ਹੈ ਉਹ ਚੀਜ਼ਾਂ ਬਚ ਗਈਆਂ ਉਹ ਟੋਕਰੇ ਦੇ ਨੀਚੇ ਚਲੀਆਂ ਜਾਂਦੀਆਂ ਸਨ। ਇਸ ਤਰ੍ਹਾਂ ਫਿਰ ਸੌਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਕਿ ਸੌਂ ਜਾਓ। ਇੱਕ ਉਹਨਾਂ ਦੀ ਲਾਲਟੈਨ ਹੁੰਦੀ ਸੀ, ਇੱਕ ਧਾਰਾ ਨੂੰ ਕਹਿੰਦੇ ਸਨ, ਜਿੱਥੇ ਚੁੱਲ੍ਹੇ ਬਣੇ ਹੁੰਦੇ ਨੇ ਨਾ ਮਿੱਟੀ ਦੇ,
ਉੱਤੇ ਇੱਕ ਛਪਰਾ ਜਿਹਾ ਪਾਇਆ ਹੁੰਦਾ, ਉਹਨੂੰ ਢਾਰਾ ਵੀ ਕਹਿੰਦੇ ਨੇ। ਢਾਰੇ ਦੇ ਨਾਲ ਇੱਕ ਉਹ ਹੁੰਦਾ ਸੀ, ਉਹ ਜਿਹੜਾ ਇੱਕ ਬਾਂਸ ਦੇ ਨਾਲ ਇੱਕ ਕਿੱਲ ਗੱਡਿਆ ਹੋਇਆ ਸੀ, ਉੱਤੇ ਇੱਕ ਲਾਲਟਨ ਇਸ ਤਰ੍ਹਾਂ ਕਰਕੇ ਟੰਗ ਦਿੱਤੀ ਜਾਂਦੀ ਸੀ ਕਿ ਚਲੋ ਵੀ ਹੁਣ ਰਾਤ ਨੂੰ ਕਿਸੇ ਨੇ ਇੱਧਰ ਉੱਧਰ ਜਾਣਾ ਵੇ। ਅਤੇ ਉਹ ਬੜਾ ਉਹ ਸੀਨ ਬਸ ਰਾਤ ਦਾ ਮੈਨੂੰ ਬੜਾ ਡਰ ਲੱਗਦਾ ਹੁੰਦਾ ਸੀ, ਬੜਾ ਦਰਦਨਾਕ ਮੰਜ਼ਰ ਹੁੰਦਾ ਸੀ। ਕਦੀ ਅੰਮੀ ਨੂੰ ਉਠਾਉਣਾ, ਕਦੀ ਖਾਲਾ ਨੂੰ ਉਠਾਉਣਾ, ਇਕੱਲੇ ਜਾ ਨਹੀਂ ਸਕਦੇ ਸਾਂ ਕਿ ਬਈ ਇੰਨੇ ਡੱਡੂ ਹੁੰਦੇ ਸਨ ਰਾਤ, ਉੱਥੇ ਡੱਡੂ ਬੜੇ ਨਿਕਲ ਆਉਂਦੇ ਸਨ। ਉਹ ਡੱਡੂ ਹੋਇਆ ਹੁੰਦਾ ਸੀ ਉਹ ਏਰੀਆ, ਇੰਨੇ ਡੱਡੂ ਹੁੰਦੇ ਸਨ, ਸਾਨੂੰ ਬੜਾ ਡਰ ਲੱਗਦਾ ਸੀ। ਅਤੇ ਉਹ ਇਸ ਤਰ੍ਹਾਂ ਫਿਰ ਮੈਂ ਇੰਨਾ ਡਰਨਾ ਉਹਨਾਂ ਡੱਡੂਆਂ ਕੋਲੋਂ ਨਾ, ਬੜਾ ਖੌਫ ਆਉਂਦਾ ਹੁੰਦਾ ਸੀ ਮੈਨੂੰ। ਅਤੇ ਉਹ ਉਸ ਕਰਨਾ। ਫਿਰ ਉਸ ਤੋਂ ਬਾਅਦ ਜਿਹੜੀ ਮੇਰੀ ਸ਼ਾਦੀ ਹੋਈ, ਉਹ ਵੀ ਐਸੀ ਜਗ੍ਹਾ ਹੋ ਗਈ, ਉੱਥੇ ਵੀ ਡੱਡੂ ਹੀ ਡੱਡੂ ਹੁੰਦੇ ਸਨ। ਮੈਨੂੰ ਇੰਨਾ ਡਰ ਲੱਗਦਾ ਹੁੰਦਾ ਸੀ ਰਾਤ ਨੂੰ ਵਾਸ਼ਰੂਮ ਜਾਣਾ, ਉਹ ਬੜਾ ਇੱਕ ਖੌਫਨਾਕ ਮੰਜ਼ਰ ਹੁੰਦਾ ਸੀ। ਇੰਨੇ ਮੇਂਢਕ ਮੈਂ ਜ਼ਿੰਦਗੀ 'ਚ ਨਹੀਂ ਕਦੀ ਦੇਖੇ। ਪਤਾ ਨਹੀਂ ਉਸ ਏਰੀਏ 'ਚ ਇਹ ਹੁੰਦੇ ਸਨ ਜਾਂ ਐਸੇ ਸਾਰੇ ਇਲਾਕਿਆਂ 'ਚ ਇਸ ਤਰ੍ਹਾਂ ਹੁੰਦੇ ਨੇ। ਅਸੀਂ ਤਾਂ ਸਾਰੇ ਮਖਸੂਸ ਜਗ੍ਹਾ 'ਤੇ ਜਾਂਦੇ ਹੁੰਦੇ ਸਨ। ਬੜਾ ਮੇਂਢਕ, ਇੰਨਾ ਮੇਂਢਕ ਕਿ ਬਸ ਤੁਸੀਂ ਪੈਰ ਰੱਖਣ ਦੀ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਹੁੰਦੀ ਸੀ। ਉਹ ਬੜਾ ਖੌਫਨਾਕ ਟਾਈਮ ਹੁੰਦਾ ਸੀ ਕਿ ਰਾਤ ਨੂੰ ਜਦੋਂ ਉੱਠ ਕੇ ਬਾਥਰੂਮ ਜਾਣਾ, ਅਤੇ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਸੀ। ਜਦ ਸ਼ਾਦੀ ਤੋਂ ਬਾਅਦ ਵੀ ਮੈਂ ਜਾਣਾ, ਬਸ ਕਿੰਨਾ ਟਾਈਮ ਜਿਹੜਾ ਨਾ ਮੈਂ ਸੋਚਦੀ ਰਹਿਣਾ ਕਿ ਮੈਂ ਬਾਥਰੂਮ ਜਾਵਾਂ ਕਿ ਨਾ ਜਾਵਾਂ, ਪਰ ਇਹ ਵੀ ਜਾਣਾ ਤਾਂ ਪੈਂਦਾ ਹੀ ਸੀ। ਪਰ ਉਹ ਫਿਰ ਹੋਏ ਇੰਨਾ ਖੌਫ ਆਉਂਦਾ ਸੀ ਉਹਨਾਂ ਡੱਡੂਆਂ ਕੋਲੋਂ। ਫਿਰ ਨਾਲ ਐਸਾ ਛਾਲਾਂ ਮਾਰਦੇ ਸਨ, ਤੁਸੀਂ ਚੱਲ ਰਹੇ ਹੋ, ਤੁਹਾਡੇ ਤੋਂ ਅੱਗੇ ਦੌੜਦੇ ਪਏ ਨੇ, ਛਾਲਾਂ ਪੇ ਮਾਰਦੇ ਨੇ ਕੋਈ ਪੈਰ। ਉਹ ਮੈਂ ਮੰਜ਼ਰ ਅੱਜ ਤੱਕ ਨਹੀਂ ਭੁੱਲੀ ਮੇਰੀ ਅੱਖਾਂ ਵਿੱਚ। ਮੈਨੂੰ ਖੌਫ ਵੀ ਆਉਂਦਾ ਹੋਏ ਕਿ ਹਾਏ ਅਸੀਂ ਉਹਨਾਂ ਜ਼ਮਾਨਿਆਂ 'ਚ ਜ਼ਿੰਦਾ ਕਿਸ ਤਰ੍ਹਾਂ ਰਹਿ ਗਏ, ਕਿ ਬੜਾ ਉਹ ਖੌਫਨਾਕ ਮੰਜ਼ਰ ਹੁੰਦਾ ਸੀ ਕਿ ਡੱਡੂ ਜਿਹੜੇ ਹੁੰਦੇ ਸਨ। ਇਸ ਤਰ੍ਹਾਂ ਫਿਰ ਲੋਕਾਂ ਦਾ ਰਹਿਣ ਸਹਿਣ ਐਸਾ ਸੀ ਕਿ ਬਸ ਬਹੁਤ ਸਾਦਾ ਕੱਪੜੇ ਵੀ ਔਰਤਾਂ ਜਿਹੜੇ ਪਾਉਂਦੀਆਂ ਸਨ, ਸਾਦੀਆਂ ਕਮੀਜ਼ਾਂ, ਅਤੇ ਘਰਾਂ 'ਚ ਸੀ ਲੈਣੇ, ਚਿੱਟੀ ਸ਼ਲਵਾਰ ਅਤੇ ਚਿੱਟਾ ਦੁਪੱਟਾ, ਅਤੇ ਬੰਦਿਆਂ ਦੇ ਵੀ ਲਾਚੇ। ਅਤੇ ਹੁਣ ਤਾਂ ਬਾਬੇ ਵੀ ਅਸੀਂ ਦੇਖਦੇ ਹਾਂ ਜਿਹੜੇ ਉਮਰ ਰਸੀਦਾ ਜਿਹੜੇ ਅਫਰਾਦ ਨੇ, ਉਹ ਲਾਚੇ ਲੂਚੇ ਸਾਡੇ ਸਾਰੇ ਗਵਾਚ ਗਏ ਨੇ। ਹੁਣ ਜ਼ਿਆਦਾਤਰ ਉਮਰ ਰਸੀਦ ਅਫਰਾਦ ਵੀ ਆਪਣੇ ਨਾ ਉਹ ਪਾਉਣ ਲੱਗ ਗਏ ਨੇ, ਸ਼ਲਵਾਰ ਕਮੀਜ਼ 'ਤੇ ਆ ਗਏ ਨੇ ਜ਼ਿਆਦਾ। ਵਰਨਾ ਪਹਿਲੇ ਤਾਂ ਲਾਚਾ ਲਾਜ਼ਮੀ ਜਿਹੜਾ ਨਾ ਪਾਉਂਦੇ ਸਨ, ਲਾਚਾ ਹਰ ਇੱਕ ਨੇ ਪਾਉਣਾ ਹੋਵੇ। ਅਤੇ ਉਹ ਫਿਰ ਵੱਡੀਆਂ ਚਾਦਰਾਂ ਹੁੰਦੀਆਂ ਸਨ ਲਾਚੇ ਦੀਆਂ, ਅਤੇ ਉਹ ਧੋਣੀਆਂ, ਅਤੇ ਉਹਨਾਂ ਨੇ ਫਿਰ ਔਰਤਾਂ ਨੇ ਤਾਂ ਕਰਨਾ, ਉਹਨੂੰ ਜੋੜ ਲਾ ਕੇ ਸਿਲਦਾ ਹੁੰਦਾ ਸੀ ਉਹ ਲਾਚਾ। ਕੱਪੜੇ ਨੂੰ ਚੌੜਾ ਕੀਤਾ ਜਾਂਦਾ ਸੀ, ਕੱਪੜੇ ਦਾ ਅਰਜ਼ ਘੱਟ ਹੁੰਦਾ ਸੀ ਨਾ, ਅਤੇ ਉਹਨੂੰ ਫਿਰ ਇਸ ਤਰ੍ਹਾਂ ਐਲ ਸ਼ੇਪ ਦਾ ਜੋੜ ਲਾਇਆ ਜਾਂਦਾ ਸੀ। ਔਰਤਾਂ ਬੜੀ ਮਹਾਰਤ ਨਾਲ ਕੱਟਦੀਆਂ ਸਨ। ਫਿਰ ਉਹਨੂੰ ਐਲ ਸ਼ੇਪ ਦਾ ਜੋੜ ਲੱਗ ਕੇ ਫਿਰ ਉਹ ਕੱਪੜੇ ਦੀ ਚੌੜਾਈ ਨੂੰ ਵਧਾ ਲਿਆ ਜਾਂਦਾ ਸੀ ਕਿ ਵੀ ਉਹ ਉੱਪਰੋਂ ਲੈ ਕੇ ਨੀਚੇ ਤੱਕ ਫਿਰ ਉਹ ਸਾਰੇ ਲਾਚਾ ਇੱਕ ਬਣ ਜਾਂਦਾ ਸੀ। ਲੇਕਿਨ ਉਹਦੇ ਵਿੱਚ ਇੱਕ ਜੋੜ ਆਉਂਦਾ ਹੁੰਦਾ ਸੀ ਐਲ ਸ਼ੇਪ ਦਾ, ਇਸ ਤਰ੍ਹਾਂ। ਅਤੇ ਇਸ ਤਰ੍ਹਾਂ ਫਿਰ ਕੀ ਕਹਿੰਦੇ ਨੇ, ਔਰਤਾਂ ਉਹ ਲਾਚੇ ਵੀ ਘਰਾਂ 'ਚ ਹੀ ਸੀਣੇ। ਔਰ ਲਾਚਾ ਇੰਨੀ ਮਹਾਰਤ ਨਾਲ ਸੀਤਾ ਜਾਂਦਾ ਸੀ ਕਿ ਜਿਹੜਾ ਗੁੰਮ ਸਿਲਾਈ ਉਹਨੂੰ ਕਹਿੰਦੇ ਸਨ, ਗੁੰਮ ਸਿਲਾਈ। ਪਹਿਲੇ ਇੱਕ ਪਾਸੇ ਉਹ ਸਿਲਾਈ ਲਾਣੀ, ਫਿਰ ਉਹਨੂੰ ਪਲਟ ਕੇ ਦੂਸਰੇ ਪਾਸੇ ਉਹਨੂੰ ਜੋੜਨਾ, ਇਸ ਤਰ੍ਹਾਂ ਜੋੜਨਾ ਕਿ ਉਹ ਸਿਲਾਈ ਅੰਦਰ ਹੀ ਚਲੀ ਜਾਂਦੀ ਸੀ, ਉੱਪਰੋਂ ਦੂਸਰੀ ਸਿਲਾਈ ਲੱਗ ਜਾਂਦੀ ਸੀ, ਉਹ ਕੱਪੜਾ ਕਿਤੇ ਨਜ਼ਰ ਨਹੀਂ ਆਉਂਦਾ ਸੀ। ਵੀ ਭਾਵੇਂ ਤੁਸੀਂ ਇਸ ਪਾਸਿਓਂ ਪਾ ਲਓ, ਇੱਧਰੋਂ ਪਾ ਲਓ, ਉਹ ਦੋਨੋਂ ਤਰਫ ਕਾਰਾਮਦ ਹੁੰਦਾ ਸੀ। ਬੜੀ ਮਹਾਰਤ ਉਹਨਾਂ ਔਰਤਾਂ ਦੀ ਹੁੰਦੀ ਸੀ ਕਿ ਕਿੰਨਾ ਖੂਬਸੂਰਤੀ ਦੇ ਨਾਲ ਜਿਹੜਾ ਨਾ ਉਹ ਕਰਦੀਆਂ ਸਨ। ਘਰਾਂ 'ਚ ਨਾਲੇ ਬਣਦੇ ਹੁੰਦੇ ਸਨ, ਕਾਨਿਆਂ ਦੇ ਨਾਲ ਜਿਹੜੇ ਨਾ ਨਾਲੇ ਬਣਾਏ ਜਾਂਦੇ ਸਨ ਕਿ ਕੀ ਕਹਿੰਦੇ ਨੇ, ਉਹ ਧਾਗਾ ਲੈ ਕੇ ਫਿਰ ਨਾਲੇ ਔਰਤਾਂ ਨੇ ਘਰ ਬਣਾਉਣੇ। ਇੰਨੇ ਜ਼ਬਰਦਸਤ ਨਾਲੇ ਬਣਾਉਂਦੀਆਂ ਹੁੰਦੀਆਂ ਸਨ। ਹੁਣ ਤੁਸੀਂ ਬਾਜ਼ਾਰ ਤੋਂ ਲੈਂਦੇ ਹੋ ਅਤੇ ਮਿਲ ਜਾਂਦੇ ਨੇ ਅੱਛੇ ਕਰਦੇ, ਲੇਕਿਨ ਜੇ ਘਰ ਦੇ ਬਣੇ ਹੋਏ ਨਾਲੇ ਜਿਨ੍ਹਾਂ ਨੇ ਇਸਤੇਮਾਲ ਕੀਤੇ ਨੇ ਨਾ, ਉਹ ਜ਼ਬਰਦਸਤ, ਉਹ ਕਈ ਚਿਰ ਖਰਾਬ ਹੀ ਨਹੀਂ ਹੁੰਦੇ ਸਨ ਉਹ ਨਾਲੇ, ਕਿ ਉਹ ਅਜ਼ਾਰਬੰਦ ਕਹਿੰਦੇ ਨੇ। ਉਹ ਜਿਹੜਾ ਵੀ ਬੜੇ ਸ਼ੌਕ ਨਾਲ ਵੀ ਬਣਾਉਂਦੀਆਂ ਸਨ ਔਰਤਾਂ, ਲੇਕਿਨ ਜ਼ਰੂਰਤ ਵੀ ਹੁੰਦੀ ਸੀ। ਇੰਨਾ ਵਿਚਾਰੀਆਂ ਨੂੰ ਸ਼ੌਕ ਨਹੀਂ ਕੋਈ ਹੁੰਦਾ ਸੀ ਕਿ ਵਿਚਾਰੀਆਂ ਲੱਗੀਆਂ ਰਹਿਣ ਸਾਰਾ ਦਿਨ, ਲੇਕਿਨ ਜ਼ਰੂਰਤ ਹੁੰਦੀ ਸੀ। ਉਸ ਜ਼ਮਾਨੇ ਦੀ ਔਰਤ ਨਾਲ ਹੀ ਤੱਕ ਘਰ ਬਣਾਉਂਦੀ ਹੁੰਦੀ ਸੀ। ਉਹ ਇਕੱਠੇ ਬਣਾ ਕੇ ਟਾਈਮ ਲੱਗਣਾ, ਉਹ ਇਸ ਤਰ੍ਹਾਂ ਇੱਕ ਕਿਸੇ ਮੰਜੀ ਦੇ ਨਾਲ ਲਾ ਕੇ ਨਾ, ਇਸ ਤਰ੍ਹਾਂ ਬਣ ਕੇ, ਅਤੇ ਉਹਦੇ ਕਾਨੇ ਜਾਂ ਕਿਸੇ ਵੀ ਸਟੈਂਡ ਜਿਹਦੇ ਨਾਲ ਲਾ ਕੇ ਬਹਿ ਕੇ ਅਤੇ ਉਹ ਫਿਰ ਬਣਾਉਣੇ। ਅਤੇ ਉਹ ਕੀ ਕਹਿੰਦੇ ਨੇ, ਬੜੀ ਮਹਾਰਤ ਹੁੰਦੀ ਸੀ ਉਹਨਾਂ ਔਰਤਾਂ ਦੀ ਕਿ ਇਹਨਾਂ ਦੇ ਅੱਛੇ ਨਾਲੇ ਬਣਾਉਂਦੀਆਂ ਹੁੰਦੀਆਂ ਸਨ, ਕਿ ਬਹੁਤ ਜ਼ਬਰਦਸਤ ਨਾਲੇ ਬਣਦੇ ਹੁੰਦੇ। ਔਰ ਸ਼ਾਦੀ ਵਿੱਚ ਜਿਹੜਾ ਹੁੰਦਾ ਸੀ ਨਾ, ਸ਼ਾਦੀ ਵਿੱਚ ਵੀ ਨਾਲਾ ਬਾਕਾਇਦਾ ਇੱਕ ਆਈਟਮ ਹੁੰਦਾ ਸੀ। ਵਰੀ ਜਦੋਂ ਆਉਂਦੀ ਸੀ, ਬਈ ਉਹ ਨਾਲੇ ਜ਼ਰੂਰ ਆਉਣੇ ਨੇ, ਜੇ ਨਾਲੇ ਨਾ ਆਏ ਤਾਂ ਬਈ ਫਿਰ ਤੁਸੀਂ ਲਿਆਏ ਕੀ ਹੋ। ਅਤੇ ਉਹ ਨਾਲੇ ਬੜੇ ਅਹਿਮ ਹੁੰਦੇ ਸਨ ਵੀ ਉਸ ਜ਼ਮਾਨੇ 'ਚ ਮਰਕਜ਼ੀ ਕਿਰਦਾਰ ਹੁੰਦਾ ਸੀ ਕੱਪੜਿਆਂ ਦਾ, ਕਿ ਨਾਲਾ ਜ਼ਰੂਰ ਆਉਂਦਾ ਸੀ। ਬੜੇ ਸੋਹਣੇ ਫੁੰਦੜਿਆਂ ਵਾਲੇ ਨਾਲੇ ਬਣਦੇ ਸਨ, ਬੜੇ ਖੂਬਸੂਰਤ ਔਰਤਾਂ ਬਣਾਉਂਦੀਆਂ ਸਨ। ਬਾਜ਼ਾਰ ਤੋਂ ਵੀ ਮਿਲ ਜਾਂਦੇ ਸਨ, ਲੇਕਿਨ ਜ਼ਿਆਦਾਤਰ ਔਰਤਾਂ ਘਰਾਂ ਤੋਂ ਘਰ ਵਿੱਚ ਹੀ ਬਣਾ ਕੇ ਰੱਖਦੀਆਂ ਸਨ।
ਫਿਰ ਉਸ ਤੋਂ ਬਾਅਦ ਇੱਕ ਦੌਰ ਐਸਾ ਆਇਆ, ਕਿਸੇ ਦੇ ਪਤਾ ਨਹੀਂ ਕਿਹਦੇ ਦਿਮਾਗ ਵਿੱਚ ਇਹ ਗੱਲ ਆਈ, ਕੌਣ ਇੰਨੀ ਅਕਲਮੰਦ ਔਰਤ ਇਹਨਾਂ ਔਰਤਾਂ 'ਚੋਂ ਨਿਕਲੀ ਕਿ ਮੈਨੂੰ ਤੇ ਪਤਾ ਨਹੀਂ ਕਿ ਉਹ ਕਿਹੜੀ ਔਰਤ ਸੀ। ਉਹ ਨਾ ਉਹਦਾ ਨਾ ਤਾਰੀਖ ਵਿੱਚ ਲਿਖਿਆ ਜਾਂਦਾ ਕਿ ਲੰਡੇ ਦੇ ਸਵੈਟਰ ਲਿਆ ਕੇ ਨਾ ਤੇ ਉਹ ਉਹਨਾਂ ਨੂੰ ਫਿਰ ਉਧੇੜਨਾ। ਦੇਖੋ ਜ਼ੇਨ ਸੀ ਨਾ ਕਿ ਉਹਨਾਂ ਔਰਤਾਂ ਦੇ ਕਿ ਲੰਡੇ ਦੇ ਸਵੈਟਰ ਲਿਆ ਕੇ ਪਹਿਲੇ ਪਿੱਛੋਂ ਨੂੰ ਚੈੱਕ ਕਰਦਾ ਸੀ ਕਿ ਉਧੇੜਨ ਵਾਲਾ ਹੈਗਾ ਕਿ ਨਹੀਂ। ਕਿ ਉਸ ਜ਼ਮਾਨੇ 'ਚ ਲੰਡੇ 'ਚ ਵੀ ਜਿਹੜੇ ਸਵੈਟਰ ਆਉਂਦੇ ਸਨ ਜ਼ਿਆਦਾਤਰ ਹੱਥ ਦੇ ਬੁਣੇ ਆਉਂਦੇ ਸਨ। ਹੁਣ ਤਾਂ ਮਸ਼ੀਨੀ ਕੰਮ ਹਰ ਜਗ੍ਹਾ ਜ਼ਿਆਦਾ ਆ ਗਿਆ। ਉਹ ਲੰਡੇ ਦੇ ਸਵੈਟਰ ਲਿਆ ਕੇ ਉਹਨਾਂ ਨੂੰ ਫਿਰ ਉਧੇੜਨਾ, ਫਿਰ ਉਹਦੇ ਗੋਲ ਗੋਲ ਗੋਲੇ ਬਣਾਉਣੇ, ਗੋਲੇ ਬਣਾ ਕੇ ਫਿਰ ਉਹਨਾਂ ਨੂੰ ਕੀ ਕਹਿੰਦੇ ਨੇ ਕਰ ਲੈਣਾ। ਫਿਰ ਉਹਨੂੰ ਉਹਦੇ ਨਾਲ ਜਿਹੜੀ ਨਾ ਰੱਸੀ ਬਣਾਈ ਜਾਂਦੀ ਸੀ। ਫਿਰ ਦੋ ਦੋ ਤਿੰਨ ਤਿੰਨ ਗੋਲੇ ਲੈ ਕੇ ਨਾ ਤੇ ਇਹ ਜਿਹੜੀ ਮੰਜੀ ਨੂੰ ਦੌਣ ਕਹਿੰਦੇ ਨੇ, ਜਿਹੜੀ ਜਿੱਦਾਂ ਮੰਜੀ ਬੁਣੀ ਜਾਂਦੀ ਹੈ ਤੇ ਉਹ ਦੌਣ ਬਣਾਈ ਜਾਂਦੀ ਸੀ। ਉਹ ਫਿਰ ਉਹਦੇ ਨਾਲ ਫਿਰ ਇੰਨੀ ਬਣਾ ਕੇ ਢੇਰਾਂ ਦੇ ਹਿਸਾਬ ਨਾਲ ਔਰਤਾਂ ਨੇ ਰੱਖਣੀ, ਫਿਰ ਉਹਦੇ ਨਾਲ ਮੰਜੀ ਬੁਣਨੀ। ਕਿ ਉਹ ਮੰਜੀ ਜਿਹੜੀ ਬਣਦੀ ਸੀ ਨਾ, ਜ਼ਬਰਦਸਤ ਮੰਜੀ ਬਣਦੀ ਸੀ, ਯਕੀਨ ਮੰਨੋ। ਕਿਉਂਕਿ ਉੱਨ ਹੁੰਦੀ ਸੀ ਔਰ ਉਹਨੂੰ ਹੀ ਮਰੋੜੇ ਦੇ ਦੇ ਕੇ ਤੁਸੀਂ ਰੱਸੀ ਬਣਾਇਆ। ਤੇ ਉਹ ਕਿੰਨਾ ਵਿਚਾਰੀਆਂ ਔਰਤਾਂ ਕਰਦੀਆਂ ਸਨ। ਪਹਿਲੇ ਸਵੈਟਰ ਉਧੇੜਦੀਆਂ ਸਨ, ਫਿਰ ਉਸ ਤੋਂ ਬਾਅਦ ਉਹਨਾਂ ਦੇ ਗੋਲੇ ਬਣਦੇ ਸਨ। ਉਸ ਤੋਂ ਬਾਅਦ ਫਿਰ ਉਹ ਤਿੰਨ ਤਿੰਨ ਚਾਰ ਚਾਰ ਲੈ ਕੇ ਉਹਦੀ ਸਿਸ ਕਰਕੇ ਰੱਸੀ ਬਣਾਈ ਜਾਂਦੀ ਸੀ। ਫਿਰ ਰੱਸੀ ਨੂੰ ਇਕੱਠਾ ਕੀਤਾ ਜਾਂਦਾ ਸੀ, ਫਿਰ ਉਸ ਰੱਸੀ ਦੇ ਨਾਲ ਫਿਰ ਮੰਜੀਆਂ ਬੁਣੀਆਂ ਜਾਂਦੀਆਂ ਸਨ। ਉਹ ਫਿਰ ਮੰਜੀ ਬਈ ਇੰਨੀ ਜ਼ਬਰਦਸਤ ਹੁੰਦੀ ਸੀ ਕਿ ਉੱਤੇ ਭਾਵੇਂ ਤਲਾਈ ਨਾ ਪਾਓ, ਸਰਾਣਾ ਰੱਖ ਕੇ ਤੁਸੀਂ ਲੇਟ ਜਾਓ, ਕਿਉਂਕਿ ਉਹਨਾਂ ਦੀ ਹੁੰਦੀ ਸੀ ਉਹ ਜ਼ਬਰਦਸਤ। ਉਹ ਇਜਾਦ ਹੋ ਗਈ ਸੀ। ਫਿਰ ਜਿਹਨਾਂ ਇਲਾਕਿਆਂ 'ਚ ਲੰਡਾ ਮਿਲ ਜਾਂਦਾ ਸੀ, ਲੰਡੇ ਦੇ ਸਵੈਟਰ, ਅਤੇ ਉਹ ਫਿਰ ਔਰਤਾਂ ਜਦੋਂ ਜਾਂਦੀਆਂ ਸਨ ਬਾਜ਼ਾਰ, ਇਹ ਬਿਲਕੁਲ ਕਰੀਬ ਤਰੀਨ ਤਾਂ ਨਹੀਂ ਹੁੰਦਾ ਸੀ, ਲੇਕਿਨ ਜਦੋਂ ਬਾਜ਼ਾਰ ਦਾ ਚੱਕਰ ਲੱਗਿਆ ਦੋ ਚਾਰ ਲੰਡੇ ਦੇ ਸਵੈਟਰ ਛਾਂਟ ਕੇ ਲਿਆਏ ਜਾਂਦੇ ਸਨ। ਉਹ ਫਿਰ ਹੌਲੀ ਹੌਲੀ ਉਹਨੂੰ ਉਧੇੜ ਕੇ ਫਿਰ ਇੱਕ ਬੋਰਾ ਹੁੰਦਾ ਸੀ, ਬੋਰੇ ਵਿੱਚ ਰੱਖੀ ਜਾਂਦੀ ਸਨ ਕਿ ਚਲੋ ਪਹਿਲੇ ਇਕੱਠੇ ਕਰ ਲਈਏ ਅਸੀਂ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਮੰਜੀਆਂ ਬਣਾਈਆਂ। ਉਹ ਮੰਜੀਆਂ ਬੜੀਆਂ ਜ਼ਬਰਦਸਤ ਬਹੁਤ ਮਕਬੂਲ ਹੋਈਆਂ ਸਨ। ਫਿਰ ਤੇ ਔਰਤਾਂ ਨੇ ਐਸੇ ਐਸੇ ਸ਼ਾਹਕਾਰ ਤਖਲੀਕ ਕੀਤੇ ਨਾ ਕਿ ਮੰਜੀਆਂ ਤਾਂ ਬਣਦੀਆਂ ਹੀ ਸਨ। ਫਿਰ ਉਹਨਾਂ ਨੇ ਜਿਹੜੀਆਂ ਲੰਡੇ ਦੀਆਂ ਜਿਹੜੀਆਂ ਸਨ ਸਵੈਟਰ ਉਧੇੜ ਕੇ ਫਿਰ ਉਹਨਾਂ ਖੇਸ ਬਣਾਉਣੇ ਸ਼ੁਰੂ ਕੀਤੇ। ਉਹ ਖੇਸ ਬੜੇ ਸ਼ਾਨਦਾਰ ਸ਼ਾਨਦਾਰ ਤਿੰਨ ਚਾਰ ਕਲਰ ਦੇ ਸਵੈਟਰ ਲੈ ਕੇ ਔਰ ਫਿਰ ਉਹਦੇ ਨਾਲ ਖੇਸ ਬਣਾਇਆ ਜਾਂਦਾ ਸੀ। ਉਹ ਵੀ ਨਰਮ ਨਰਮ ਖੇਸ। ਉਸ ਜ਼ਮਾਨੇ 'ਚ ਕਿੱਥੇ ਰੈਡੀਮੇਡ ਚੀਜ਼ਾਂ ਆਉਂਦੀਆਂ ਸਨ, ਅਤੇ ਉਹ ਫਿਰ ਔਰਤਾਂ ਘਰਾਂ ਵਿੱਚ ਹੀ ਉਹ ਕਹਿੰਦੇ ਜ਼ਰੂਰਤ ਇਜਾਦ ਕੀ ਮਾਂ ਹੈ। ਅਤੇ ਉਹ ਬਈ ਔਰਤਾਂ ਬੜੀਆਂ ਹੁਨਰਮੰਦ ਔਰਤਾਂ ਸਨ ਕਿ ਉਹਨਾਂ ਦਾ ਦਿਮਾਗ ਦੇਖੋ ਕਿਸ ਤਰ੍ਹਾਂ ਕੰਮ ਕਰਦੇ ਸਨ ਕਿ ਕਦੀ ਕੋਈ ਸੋਚ ਵੀ ਨਹੀਂ ਸਕਦਾ। ਸਾਡੇ ਵਰਗਾ ਤਾਂ ਕਦੀ ਸੋਚ ਵੀ ਨਹੀਂ ਸਕਦਾ, ਲੇਕਿਨ ਉਹਨਾਂ ਨੇ ਬਣਾ ਬਣਾ ਕੇ ਚੀਜ਼ਾਂ ਫਿਰ ਢੇਰ ਲਾ ਦਿੱਤੇ ਅਸੀਂ। ਫਿਰ ਉਹ ਖੇਸ ਬੜੇ ਸੋਹਣੇ, ਅਤੇ ਖੇਸ ਉਹਨਾਂ ਦੇ ਨਾਲ ਖੇਸ ਬਣਨੇ, ਅਤੇ ਨਾਲ ਉਹਦੇ ਬੁੰਬਲ ਬਣਾਉਣੇ। ਉਹਦੇ ਬੁੰਬਲ ਬਣਾਏ ਜਾਂਦੇ ਸਨ। ਫਿਰ ਇੱਕ ਗੰਢ ਲੱਗਦੀ ਸੀ, ਅਸਾਂ ਰੱਸੀ ਨੂੰ ਉਹਨਾਂ ਆਖਰੀ ਐਸਾ ਕਰਕੇ ਡਬਲ ਕਰਕੇ ਨਾ, ਫਿਰ ਛੋਟੀ ਜਿਹੀ ਗਰਾ ਲੱਗ ਜਾਂਦੀ ਸੀ। ਉਹ ਬੁੰਬਲ ਬੜੇ ਸੋਹਣੇ ਲੱਗਦੇ ਸਨ। ਉਹ ਜਦੋਂ ਖੇਸ ਤਿਆਰ ਹੋ ਜਾਂਦਾ ਸੀ, ਫਿਰ ਬਹਿ ਕੇ ਬੁੰਬਲ ਬਣਾਉਣੇ, ਅਤੇ ਉਹ ਫਿਰ ਉਹਦੇ ਕੋਨੇ 'ਤੇ ਫਿਰ ਉਹ ਸਾਰੇ ਨੋਟ ਲੱਗਦੀਆਂ ਸਨ ਧਾਗਿਆਂ ਨੂੰ ਇਕੱਠੀਆਂ ਕਰਕੇ। ਉਹ ਖੇਸ ਦੀ ਖਾਸ ਨਿਸ਼ਾਨੀ, ਬੰਬਲ ਜਿਹੜੇ ਹੁੰਦੇ ਨੇ ਨਾ, ਅਤੇ ਉਹ ਖਾਸ ਨਿਸ਼ਾਨੀ ਹੁੰਦੀ। ਇਸ ਤਰ੍ਹਾਂ ਫਿਰ ਔਰਤਾਂ ਐਕਸਟਰਾ ਟਾਈਮ ਉਹਨਾਂ ਕੋਲ ਬਿਲਕੁਲ ਨਹੀਂ ਹੁੰਦਾ ਸੀ ਸਾਰਾ ਦਿਨ ਘਰਾਂ 'ਚ, ਲੇਕਿਨ ਇਸ ਤਰ੍ਹਾਂ ਦੇ ਕੰਮ ਵੀ ਕਰਦੀਆਂ ਹੁੰਦੀਆਂ ਸਨ। ਮੰਜੀਆਂ ਵੀ ਠੀਕ ਕਰਨੀਆਂ ਨੇ ਉਹਨਾਂ ਨੇ ਬਿਸਤਰਿਆਂ ਵੱਲ ਵੀ ਤਵੱਜੋ ਕਰਨੀ ਹੈ। ਤਾਂ ਉਹਨਾਂ ਨੇ ਫਿਰ ਕੀ ਕਹਿੰਦੇ ਨੇ, ਇਸ ਤਰ੍ਹਾਂ ਨਾੜੇ ਵੀ ਬਣਾ ਕੇ ਰੱਖਣੇ ਨੇ। ਟਾਈਮ ਬਾਏ ਟਾਈਮ ਜ਼ਰੂਰਤ ਪੈ ਜਾਵੇ ਤਾਂ ਨਾੜੇ ਘਰੋਂ ਹੀ ਨਿਕਲ ਆਉਂਦੇ ਹੁੰਦੇ ਸਨ, ਜਿਹੜੇ ਇਸਤੇਮਾਲ ਦੇ ਕੀਤੇ ਹੁੰਦੇ ਸਨ। ਉਸ ਤੋਂ ਬਾਅਦ ਘਰੋਂ ਹੀ ਨਿਕਲ ਆਉਂਦੇ ਹੁੰਦੇ ਸਨ, ਅਤੇ ਇਸ ਤਰ੍ਹਾਂ ਤੋਹਫੇ 'ਚ ਦਿੱਤੇ ਜਾਂਦੇ ਸਨ ਕਿ ਲਓ ਵੀ ਨਾੜੇ ਲੈ ਲਓ। ਜਦੋਂ ਕੋਈ ਸ਼ਹਿਰੀ ਬਾਬੂ ਆਉਂਦਾ ਸੀ ਨਾ, ਤੇ ਪੁੱਠੇ ਸਿੱਧੇ ਬੋਦੇ ਵਾਕੇ ਸ਼ਹਿਰੀ ਬਾਬੂ ਲੰਘਦਾ, ਪਿੰਡ ਦੀ ਸਿੱਧੀ ਸਾਦੀ ਕੁੜੀ ਦਾ ਦਿਲ ਮੰਗਦਾ। ਓਏ ਪੁੱਠੇ ਸਿੱਧੇ ਬੋਦੇ ਵਾਕੇ ਸ਼ਹਿਰੀ ਬਾਬੂ ਲੰਘਦਾ। ਤੇ ਕੋਈ ਸ਼ਹਿਰੀ ਬਾਬੂ ਆਉਂਦਾ ਹੁੰਦਾ ਸੀ ਨਾ, ਸੌਰੀ ਮਜ਼ਾਕ ਕਰ ਰਹੀ ਆ, ਕਿ ਜਿਵੇਂ ਆਪਣੇ ਕੋਈ ਭੈਣ ਭਰਾ ਸ਼ਹਿਰਾਂ ਵਿੱਚੋਂ ਆਉਂਦੇ ਹੁੰਦੇ ਸਨ, ਅਤੇ ਫਿਰ ਉਹਨਾਂ ਨੂੰ ਇਸ ਕਿਸਮ ਦੀਆਂ ਸੌਗਾਤਾਂ ਦਿੱਤੀਆਂ ਜਾਂਦੀਆਂ ਸਨ। ਲਓ ਵੀ 6 ਨਾੜੇ ਲੈ ਲਵੋ ਤੁਸੀਂ। ਅਤੇ ਉਹ ਨਾੜੇ ਵੀ ਬੜੀ ਇੱਕ ਅਹਿਮੀਅਤ ਅੱਛਾ ਗਿਫਟ ਹੁੰਦਾ ਸੀ। ਫਿਰ ਨਾਲ ਕੀ ਕਹਿੰਦੇ ਨੇ ਕਿ ਖੇਸ ਤੋਹਫਾ ਦਿੱਤਾ ਜਾਂਦਾ ਸੀ ਕਿ ਲਓ ਵੀ ਖੇਸ ਲੈ ਜਾਓ, ਘਰ ਦੇ ਖੇਸ ਨੇ। ਭੈਣਾਂ ਭਰਾਵਾਂ ਦੇ ਬੱਚਿਆਂ ਨੂੰ ਖੇਸ ਦਿੱਤੇ ਜਾਂਦੇ ਸਨ। ਫਿਰ ਗੁੜ ਪਾ ਕੇ ਦਿੱਤਾ ਜਾਂਦਾ ਸੀ। ਜਦੋਂ ਰੁਖਸਤੀ ਦਾ ਮੰਜ਼ਰ ਹੁੰਦਾ ਸੀ ਨਾ, ਕਈ ਕਿਸਮ ਦੀਆਂ ਸੁਗਾਤਾਂ ਜਿਹੜੀਆਂ ਨੇ ਨਾ, ਮੱਕੀ ਦੇ ਦਾਣੇ ਭੁਨਾ ਕੇ ਉਹ ਫਿਰ ਖਾਲਾਂ ਨੇ ਦੇਣੇ ਸਾਨੂੰ ਕਿ ਮੱਕੀ ਦੇ ਦਾਣੇ ਖਾਓਗੇ। ਐਡੀ ਸਾਰੀ ਪੋਟਲੀ। ਉਸ ਜ਼ਮਾਨੇ 'ਚ ਸ਼ੌਪਰ ਵਗੈਰਾ ਚੀਜ਼ਾਂ ਨਹੀਂ ਹੁੰਦੀਆਂ ਸਨ। ਕੱਪੜਿਆਂ ਦੇ ਕੋਈ ਪੁਰਾਣੇ ਦੁਪੱਟੇ ਰੱਖੇ ਹੋਣੇ, ਕੋਈ ਥੈਲੇ, ਕੋਈ ਇਸ ਤਰ੍ਹਾਂ ਦੀ ਚੀਜ਼ਾਂ, ਉਹਨਾਂ 'ਚ ਫਿਰ ਚੀਜ਼ਾਂ ਇਸ ਤਰ੍ਹਾਂ ਪਾ ਲਈਆਂ ਜਾਂਦੀਆਂ ਸਨ। ਫਿਰ ਉਹਦੇ 'ਚ ਮੱਕੀ ਦੇ ਦਾਣੇ ਸਾਨੂੰ ਦੇਣੇ। ਘਰ ਦਾ ਸਰੋਂ ਦਾ ਤੇਲ ਕੱਢਿਆ, ਖਾਲਸ ਤੇਲ, ਇੰਨਾ ਜ਼ਬਰਦਸਤ ਸਰੋਂ ਦਾ ਤੇਲ ਹੁੰਦਾ ਸੀ ਨਾ ਕਿ ਬਸ ਵੀ ਗੱਲ ਛੱਡ ਦਿਓ, ਬਿਲਕੁਲ ਖਾਲਿਸ ਹੁੰਦਾ ਸੀ। ਘਰੋਂ ਇਸ ਤਰ੍ਹਾਂ ਫਸਲ ਉਤਰੀਏ ਔਰ ਸਾਫ਼ ਕੀਤਾ, ਫਿਰ ਉਹਦਾ ਕਢਵਾਉਂਦੇ ਸਨ। ਉਹ ਕਿ ਖਾਲਿਸ ਤੇਲ ਸਾਨੂੰ ਐਡੀ ਵੱਡੀ ਬੋਤਲ ਰੂਹ ਅਫਜ਼ਾ ਦੀ ਹੁੰਦੀ ਸੀ, ਖਾਲੀ ਬੋਤਲਾਂ, ਉਹਦੇ ਵਿੱਚ
ਫਿਰ ਖਾਲਾ ਨੇ ਤੇਲ ਪਾ ਕੇ ਦੇਣਾ, ਘਰ ਦੀਆਂ ਪਿਸੀਆਂ ਹੋਈਆਂ ਮਿਰਚਾਂ ਦੇਣੀਆਂ ਕਿ ਲਾਲ ਮਿਰਚ ਉਹਨਾਂ ਉਸ ਇਲਾਕੇ 'ਚ ਬਹੁਤ ਹੁੰਦੀ ਸੀ। ਫਿਰ ਖਾਲਾ ਨੇ ਜਦੋਂ ਅਸੀਂ ਜਾਣਾ ਫਿਰ ਪਿਸਵਾਣੀਆਂ ਭੇਜ ਕੇ ਤੇ ਉਹ ਘਰ ਦੀਆਂ ਫਿਰ ਮਿਰਚਾਂ ਦੇਣੀਆਂ ਤੇ ਉਹ ਫਿਰ ਇੰਨੀ ਜ਼ਬਰਦਸਤ ਮਿਰਚ ਹੁੰਦੀ ਸੀ ਨਾ। ਉਹ ਇਸ ਤਰ੍ਹਾਂ ਇਹ ਚੀਜ਼ਾਂ, ਫਿਰ ਗੁੜ ਹੋਣਾ, ਕੋਈ ਗੰਨੇ ਹੋਣੇ, ਇਹ ਸੁਗਾਤਾਂ ਹੁੰਦੀਆਂ ਸਨ ਉਦੋਂ ਕਿ ਫਿਰ ਚੱਲਣ ਲੱਗੇ। ਫਿਰ ਆਪਣਾ ਸਮਾਨ ਤਾਂ ਜਿਹੜਾ ਹੁੰਦਾ ਸੀ ਕਈ ਕਿਸਮ ਦੀਆਂ ਨਾਲ ਸੁਗਾਤਾਂ ਵੀ ਨਾਲ ਇਕੱਠੀਆਂ ਹੋ ਜਾਂਦੀਆਂ ਸਨ। ਉਹ ਇੰਨੇ ਆਈਟਮ ਹੋ ਜਾਂਦੇ ਸਨ ਕਿ ਫਿਰ ਉਹ ਖੁਸ਼ੀ ਖੁਸ਼ੀ ਅਸੀਂ ਲੈ ਕੇ ਆਉਣਾ। ਮੱਕੀ ਦੇ ਦਾਣੇ ਅਸੀਂ ਫਿਰ ਖਾਣੇ ਕਿ ਸਾਡੀ ਸਰੋਂ ਦਾ ਤੇਲ ਚਸ ਚਸ ਕੇ ਸਾਡੀ ਮਾਂ ਨੇ ਸਾਡੇ ਸਿਰ 'ਚ ਲਾਉਣਾ। ਅਤੇ ਫਿਰ ਮੈਨੂੰ ਇੰਨਾ ਯਾਦ ਹੈ ਕਿ ਜਦੋਂ ਫਿਰ ਅਸੀਂ ਵਾਪਸ ਲੈ ਕੇ ਆਉਣਾ ਨਾ ਸਾਰੀਆਂ ਚੀਜ਼ਾਂ, ਫਿਰ ਅੰਮੀ ਨੂੰ ਉਹਦੇ ਵਿੱਚੋਂ ਥੋੜ੍ਹੀ ਥੋੜ੍ਹੀ ਚੀਜ਼ਾਂ ਆਪਣੇ ਜਿਹੜੇ ਫੁੱਫੋ ਰਹਿੰਦੇ ਸਨ ਉਹਨਾਂ ਦੇ ਘਰ ਤੋਹਫਤਨ ਵੀ ਭੇਜੀ ਜਾਂਦੀ ਸੀ। ਇਹ ਨਹੀਂ ਹੁੰਦਾ ਸੀ ਕਿ ਸਾਨੂੰ ਮਿਲ ਗਿਆ ਅਸੀਂ ਹੁਣ ਸਾਂਭ ਕੇ ਬਹਿ ਜਾਈਏ, ਖਾ ਪੀ ਲਈਏ ਅਤੇ ਕਿਸੇ ਦੂਸਰੇ ਨੂੰ ਸ਼ਰੀਕ ਨਾ ਕਰੀਏ। ਫਿਰ ਅੰਮੀ ਨੇ ਥੋੜ੍ਹਾ ਜਿਹਾ ਫੁੱਫੋ ਵੱਲ ਭੇਜਣਾ, ਮਿਰਚਾਂ ਭੇਜਣੀਆਂ, ਥੋੜ੍ਹੇ ਜਿਹੇ ਦਾਣੇ ਭੇਜਣੇ, ਇਸ ਤਰ੍ਹਾਂ ਥੋੜ੍ਹੀ ਥੋੜ੍ਹੀ ਚੀਜ਼ਾਂ ਨਾ ਸਾਰਿਆਂ ਵੱਲ ਭੇਜਣੀਆਂ ਕਿ ਚਲੋ ਵੀ ਇੱਕ ਸੁਗਾਤ ਹੈ। ਅਤੇ ਉਸ ਜ਼ਮਾਨੇ 'ਚ ਇੰਨੇ ਇਹ ਚੀਜ਼ਾਂ ਨੂੰ ਬੜਾ ਸੁਗਾਤ ਸਮਝਿਆ ਜਾਂਦਾ ਸੀ ਕਿ ਘਰ ਦੀਆਂ ਮਿਰਚਾਂ ਆਈਆਂ ਨੇ, ਘਰ ਦਾ ਤੇਲ ਆਇਆ ਵੇ, ਉਹ ਗੰਨੇ ਆਏ ਨੇ, ਗੰਨੇ ਚੂਪੋ ਬਈ। ਅਤੇ ਸਾਡੇ ਸਿਆਲਕੋਟ ਤੋਂ ਵੀ ਕਦੀ ਅਕਸਰ ਕੋਈ ਆਉਣਾ ਨਾ ਕਿਸੇ ਨੇ, ਉੱਥੋਂ ਗੰਨੇ ਆਉਂਦੇ ਹੁੰਦੇ ਸਨ ਅਤੇ ਗੰਨੇ ਚੂਪਣੇ। ਇਹਨਾਂ ਤੋਹਫੇ ਵਿੱਚ ਲੋਕ ਗੰਨੇ ਭੇਜਦੇ ਹੁੰਦੇ ਸਨ। ਉਹ ਚੁੱਕਣ ਵਾਲਿਆਂ ਦੀ ਅਜ਼ਮਤ ਨੂੰ ਸਲਾਮ ਹੈ। ਮੈਂ ਤਾਂ ਕਹਿੰਦੀ ਹਾਂ ਦੋਨੋਂ ਹੱਥਾਂ ਦੇ ਨਾਲ ਉਹਨਾਂ ਦੀ ਅਜ਼ਮਤ ਨੂੰ ਸਲਾਮ ਹੈ ਕਿ ਕਿੱਥੋਂ ਚੁੱਕਦੇ ਸਨ, ਟ੍ਰੇਨ 'ਤੇ ਚੜ੍ਹਦੇ ਸਨ, ਫਿਰ ਟ੍ਰੇਨ ਵਿੱਚ ਵੀ ਰੱਖਣਾ, ਨਾਲ ਆਪਣਾ ਬਿਸਤਰਾ ਵੀ ਸੰਭਾਲ, ਨਾਲ ਗੰਨੇ ਚੁੱਕ ਕੇ ਸਾਡੇ ਵਾਸਤੇ ਲੈ ਕੇ ਆਉਣੇ। ਉਹਦੇ ਵਿੱਚ ਇੱਕ ਮੁਹੱਬਤ ਸ਼ਾਮਿਲ ਹੁੰਦੀ ਸੀ ਕਿ ਭੇਜਣ ਵਾਲੇ ਦੀ ਮੁਹੱਬਤ ਹੁੰਦੀ ਸੀ ਕਿ ਬਈ ਬੱਚੇ ਚੂਪ ਲੈਣਗੇ, ਅਤੇ ਉਹ ਲਿਆਉਣ ਵਾਲੇ ਦੀ ਵੀ ਮੈਂ ਹੁੰਦੀ ਸੀ ਕਿ ਬਈ ਚਲੋ ਮੈਂ ਥੋੜ੍ਹਾ ਵਜ਼ਨ ਚੁੱਕ ਲਵਾਂਗਾ, ਕੋਈ ਗੱਲ ਨਹੀਂ, ਬੱਚੇ ਖਾ। ਔਰ ਅਸੀਂ ਇੰਨਾ ਖੁਸ਼ ਹੋਣੇ ਸੀ ਜਦੋਂ ਗੰਨੇ, ਸਾਡੇ ਖਾਲੂ ਨੇ ਵੀ ਆਉਣਾ ਜਾਂ ਪੰਜਾਬੋਂ ਕਿਤੋਂ ਆਉਣਾ, ਅਸੀਂ ਬੜੇ ਖੁਸ਼ ਹੋ ਜਾਣਾ ਉਸ ਦਿਨ ਕਿ ਗੰਨੇ ਆਏ ਨੇ। ਅਤੇ ਸਾਡੇ ਅੱਬੂ ਨੇ ਫਿਰ ਸਾਨੂੰ ਗੰਨਾ ਛਿੱਲਣਾ ਸਿਖਾਇਆ, ਇਸ ਤਰ੍ਹਾਂ ਗੰਨਾ ਛਿੱਲੀ ਦਾ ਵੇ। ਅਤੇ ਫਿਰ ਅਸੀਂ ਗੰਨਾ ਛਿੱਲ ਕੇ ਫਿਰ ਅੱਬੂ ਨੂੰ ਦੱਸਣਾ ਕਿ ਇੱਥੋਂ ਫੜ ਕੇ ਇਸ ਤਰ੍ਹਾਂ ਕਰਕੇ ਖਿੱਚੀ ਦਾ ਵੇ। ਉਹ ਫਿਰ ਗੰਨਾ ਖਿੱਚ ਕੇ ਚੂਪਣਾ। ਜਿਹੜਾ ਗੰਨਾ ਚੂਪਣ ਦਾ ਮਜ਼ਾ ਵੇ ਨਾ, ਉਹ ਗੰਡੇਰੀਆਂ, ਫਿਰ ਬਾਅਦ 'ਚ ਗੰਡੇਰੀਆਂ ਆ ਗਈਆਂ ਅਤੇ ਗੰਡੇਰੀਆਂ ਆ ਗਈਆਂ ਬੜੀਆਂ, ਅਤੇ ਹੁਣ ਬਾਜ਼ਾਰਾਂ 'ਚ ਤਾਂ ਆਮ ਮਿਲਦੀਆਂ ਨੇ ਗੰਡੇਰੀਆਂ। ਐਸਾ ਲੇਕਿਨ ਗੰਨਾ ਚੂਪਣ ਦਾ ਆਪਣਾ ਹੀ ਮਜ਼ਾ ਵੇ। ਅਤੇ ਗੰਨੇ ਵਿੱਚ ਵੀ ਇੱਕ ਹੁੰਦਾ ਸੀ ਪੂਨਾ। ਖਾਲੂ ਸਾਨੂੰ ਇਹ ਦੱਸਦੇ ਹੁੰਦੇ ਸਨ, ਸ਼ਾਇਦ ਕੁਝ ਹੋਰ ਨਾ ਹੋਵੇ, ਖਾਲੂ ਨੇ ਕਹਿਣਾ ਪੂਨਾ ਵੇ, ਪੂਨਾ ਲੈ ਕੇ ਆਇਆ ਤੁਹਾਡੇ ਵਾਸਤੇ ਮੈਂ। ਅਤੇ ਉਹ ਪੂਨਾ ਜਿਹੜਾ ਵੇ ਉਹ ਕੀ ਕਹਿੰਦੇ ਨੇ, ਬੜਾ ਨਰਮ ਹੁੰਦਾ ਵੇ, ਉਹਦਾ ਛਿਲਕਾ ਵੀ ਨਰਮ ਹੁੰਦਾ, ਜਲਦੀ ਆਸਾਨੀ ਨਾਲ ਉਤਰ ਜਾਂਦਾ। ਉਹ ਫਿਰ ਅਸੀਂ ਖਾਣਾ, ਇੰਨਾ ਮਜ਼ਾ ਆਉਣਾ ਨਾ। ਇਹੋ ਜਿਹੀਆਂ ਚੀਜ਼ਾਂ ਤੋਹਫੇ ਵਿੱਚ ਆਉਂਦੀਆਂ ਹੁੰਦੀਆਂ ਸਨ। ਅਤੇ ਵਾਕਈ ਮੱਕੀ ਦੇ ਦਾਣੇ ਅਸੀਂ ਖਾਧੇ ਹੋਏ ਨੇ ਰੱਜ ਰੱਜ ਕੇ। ਅੱਬੂ ਨੇ ਕਹਿਣਾ ਮੱਕੀ ਦੇ ਦਾਣੇ ਖਾਓ, ਤੁਹਾਡੇ ਦੰਦ ਸਹੀ ਹੋਣਗੇ, ਦੰਦ ਮਜ਼ਬੂਤ ਹੁੰਦੇ ਨੇ, ਮੱਕੀ ਸਭ ਤੋਂ ਬਿਹਤਰੀਨ ਹੈ ਦੰਦਾਂ ਵਾਸਤੇ, ਖਾਓ ਇਹਨੂੰ, ਚਿੱਥ ਕੇ ਖਾਓ ਇਹਨੂੰ, ਚਿੱਥ ਕੇ ਖਾਓ। ਅਤੇ ਉਹ ਜਿਹੜੇ ਚਿੱਥ ਕੇ ਖਾਧੇ ਜਾਂਦੇ ਸਨ, ਉਹ ਵਿਚਾਰੇ ਉਹ ਹੁੰਦੇ ਹੀ ਨੇ ਸਫਰੇ, ਬਗੈਰ ਚਿੱਥੇ ਤੋਂ ਖਾਧੇ ਹੀ ਨਹੀਂ ਜਾਂਦੇ ਸਨ। ਅਤੇ ਅੱਬੂ ਸਾਡੇ ਨੇ ਦੰਦਾਂ ਵਾਸਤੇ ਗੰਨਾ ਅਤੇ ਜਿਹੜਾ ਮੱਕੀ ਦੇ ਦਾਣੇ, ਇਹ ਦੋ ਚੀਜ਼ਾਂ ਬੜੀਆਂ ਬੱਚਿਆਂ ਨੂੰ ਖਵਾਈਆਂ ਜਾਂਦੀਆਂ ਸੀ। ਗੰਨਾ ਚੂਪੋ ਅਤੇ ਨਾਲ ਮੱਕੀ ਦੇ ਦਾਣੇ ਖਾਓ, ਤੁਹਾਡੇ ਦੰਦ ਜਿਹੜੇ ਨੇ ਸਹੀ ਹੋਣਗੇ। ਅਤੇ ਬਾਕੀ ਉਹ ਸਾਦੇ ਸਾਦੇ ਲੋਕ ਸਨ, ਇੰਨੇ ਸਾਦੇ ਜ਼ਮਾਨੇ ਸਨ, ਪਰ ਇਹ ਵੀ ਅਸੀਂ ਆਪਣੇ ਬਚਪਨ 'ਚ ਬੜੇ ਖਾਂਦੇ ਨੇ। ਅਸੀਂ ਵਾਕਈ ਉਸ ਜ਼ਮਾਨੇ 'ਚ ਬੱਚਿਆਂ ਦੇ ਦੰਦ ਵੀ ਇੰਨੇ ਜ਼ਿਆਦਾ ਉੱਚੇ ਨੀਵੇਂ ਨਹੀਂ ਹੁੰਦੇ ਸਨ। ਅੱਜ ਤਾਂ ਹਰ ਬੱਚੇ ਨੂੰ ਦੇਖੋ ਅਤੇ ਉਹ ਦੰਦ ਕੋਈ ਉੱਪਰ ਕੋਈ ਨੀਚੇ, ਕਿਸ ਤਰ੍ਹਾਂ ਨਿਕਲੇ। ਉਸ ਜ਼ਮਾਨੇ 'ਚ ਇੰਨਾ ਜ਼ਿਆਦਾ ਨਹੀਂ ਸੀ। ਜੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਨਹੀਂ, ਉਸ ਦਿਨ ਉਹਨਾਂ ਨੇ ਕਮੈਂਟ ਕੀਤਾ ਕਿ ਨਹੀਂ, ਉਸ ਜ਼ਮਾਨੇ 'ਚ ਵੀ ਐਸੇ ਵਾਕਿਆਤ ਹੋ ਜਾਂਦੇ ਸਨ, ਪਰ ਰਿਪੋਰਟ ਨਹੀਂ ਹੁੰਦੇ ਸਨ, ਇੰਨਾ ਪਤਾ ਨਹੀਂ ਚੱਲਦਾ ਸੀ। ਉਸ ਜ਼ਮਾਨੇ 'ਚ ਵੀ ਸਭ ਕੁਝ ਹੁੰਦਾ ਸੀ। ਸ਼ਬੀਰ ਹੁਸੈਨ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਹਰ ਵਾਕਿਆ ਕਦੀ ਨਾ ਕਦੀ ਹਰ ਜ਼ਮਾਨੇ 'ਚ ਹੀ ਰਿਹਾ ਵੇ, ਘੱਟ ਕਦੀ ਵੱਧ। ਪਰ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਨਾ, ਜੋ ਹੈਵਾਨੀਅਤ ਆ ਗਈ ਹੈ, ਉਹ ਮੇਰਾ ਖਿਆਲ ਹੈ ਉਹਨਾਂ ਜ਼ਮਾਨਿਆਂ ਇੰਨੇ ਵਾਕਿਆਤ ਤਵਾਤਰ ਦੇ ਨਾਲ ਨਹੀਂ ਸੁਣਨ ਚਾਹੁੰਦੇ ਸਨ। ਉਹੀ ਤੁਹਾਡੀ ਗੱਲ ਹੈ ਕਿ ਸ਼ਾਇਦ ਰਿਪੋਰਟ ਨਹੀਂ ਹੁੰਦੇ ਸਨ, ਲੇਕਿਨ ਸਾਡਾ ਬਚਪਨ ਗੁਜ਼ਰਿਆ, ਅਸੀਂ ਅੱਜ ਤੱਕ ਮਤਲਬ ਜੋ ਸਾਡੀ ਹੋਸ਼ ਸੰਭਾਲਿਆ, ਉਸ ਤੱਕ ਅਸੀਂ ਕੋਈ ਕਦੀ ਐਸਾ ਵਾਕਿਆ ਨਹੀਂ ਸੁਣਿਆ ਸੀ ਕਿ ਕਿਸੇ ਐਸਾ ਕੋਈ ਦਰਦਨਾਕ ਵਾਕਿਆ ਹੋਇਆ ਹੋਵੇ, ਕਿ ਕਦੀ ਨਹੀਂ ਸੁਣਿਆ ਸੀ। ਹਾਂ, ਬੱਚਾ ਕਿਸੇ ਦਾ ਥੋੜ੍ਹਾ ਗੁਆਚ ਗਿਆ, ਦੋ ਚਾਰ ਗਲੀਆਂ ਇੱਧਰ ਉੱਧਰ ਚਲਾ ਗਿਆ, ਲੱਭ ਕੇ ਲੈ ਆਏ, ਅਤੇ ਉਹਨੂੰ ਦੋ ਚਾਰ ਚਬਾਟੇ ਚਮੂਟੇ ਪੈ ਜਾਂਦੇ ਹੁੰਦੇ ਸਨ, ਤੂੰ ਕਿਉਂ ਦੂਰ ਗਿਆ ਵੇ, ਅਤੇ ਇਸ ਤਰ੍ਹਾਂ। ਲੇਕਿਨ ਜ਼ਿਆਦਾ ਨਹੀਂ ਬੱਚੇ ਇਸ ਤਰ੍ਹਾਂ ਹੁੰਦੇ ਸਨ, ਜਾਂ ਬੱਚੀਆਂ ਨਾਲ ਜ਼ਿਆਦਤੀ ਦੇ ਵਾਕਿਆਤ ਸੁਣਨ 'ਚ ਇਸ ਤਰ੍ਹਾਂ ਆਮ ਨਹੀਂ ਸੀ। ਹੁਣ ਤਾਂ ਉਹੀ ਗੱਲ ਹੈ ਕਿ ਹੁਣ ਜ਼ਰਾਏ ਦਾ ਦੌਰ ਹੈ, ਹੁਣ ਤਾਂ ਇੰਟਰਨੈਟ ਦਾ ਦੌਰ ਹੈ, 1 ਮਿੰਟ 'ਚ ਖਬਰ ਜਿਹੜੀ ਹੈ ਨਾ ਇਸ ਤਰ੍ਹਾਂ ਪਹੁੰਚ ਜਾਂਦੀ ਦੁਨੀਆ ਵਿੱਚ। ਅਤੇ ਹੁਣ ਤਾਂ ਉਹ ਜਿਹੜਾ ਨਾ ਕੋਈ ਪਤਾ ਨਹੀਂ, ਵਾਕਈ ਸ਼ਾਇਦ ਤੁਹਾਡਾ ਕਹਿਣਾ ਠੀਕ ਹੈ, ਲੇਕਿਨ ਬਹਰਾਲ ਫਿਰ ਵੀ ਉਹ ਸੁਥਰੇ ਜ਼ਮਾਨੇ ਸਨ। ਮੈਂ ਤੁਹਾਡੇ ਤੋਂ ਇਖਤਲਾਫ ਨਹੀਂ ਕਰ ਰਹੀ ਹਾਂ, ਲੇਕਿਨ ਸ਼ਾਇਦ ਸੁਥਰੇ ਜ਼ਮਾਨੇ ਸਨ ਕਿ ਉਦੋਂ ਬਹੁਤ ਜ਼ਿਆਦਾ ਜਿਹੜਾ ਨਾ ਇਸ ਤਰ੍ਹਾਂ ਨਹੀਂ ਵਾਕਿਆਤ ਹੁੰਦੇ ਸਨ। ਅਤੇ ਇਸ ਤਰ੍ਹਾਂ ਲੋਕ ਇੱਕ ਦੂਸਰੇ ਨੂੰ ਮਿਲ ਕੇ ਤੋਹਫੇ ਤਹਾਇਫ ਦੇ ਕੇ ਬੜਾ ਖੁਸ਼ ਹੁੰਦੇ ਸਨ
ਕਿ ਕਿਸੇ ਦੇ ਘਰ ਜਾਣਾ ਵੇ ਤੇ ਮਿਠਾਈ ਲੈ ਕੇ ਜਾਓ, ਖਾਲੀ ਹੱਥ ਨਾ ਜਾਓ ਕਿਸੇ ਦੇ ਘਰ। ਮਿਠਾਈ, ਕੋਈ ਸੁਗਾਤ, ਕੋਈ ਚੀਜ਼ ਲੈ ਕੇ ਜਾਓ। ਖਾਲੀ ਹੱਥ ਜਾਣਾ ਬੜਾ ਮਾਯੂਬ ਸਮਝਿਆ ਜਾਂਦਾ ਸੀ ਵੀ ਔਰ ਅੱਜ ਵੀ ਸਾਡੀਆਂ ਰਵਾਇਤ ਹੈਗੀਆਂ ਬਰਕਰਾਰ ਕਿ ਕਿਸੇ ਦੇ ਘਰ ਜਾਓ ਕਮ ਸੇ ਕਮ ਮਿਠਾਈ ਤਾਂ ਲੈ ਕੇ ਹੀ ਜਾਓ ਨਾ, ਖਾਲੀ ਹੱਥ ਤੇ ਨਹੀਂ ਕਿਸੇ ਦੇ ਘਰ ਜਾਣਾ। ਤੇ ਇਸ ਤਰ੍ਹਾਂ ਉਹ ਲੇਕਿਨ ਉਹ ਜ਼ਮਾਨੇ 'ਚ ਇਸ ਤਰ੍ਹਾਂ ਮਿਠਾਈਆਂ ਦੁਕਾਨਾਂ ਇੰਨੀਆਂ ਆਮ ਨਹੀਂ ਸਨ, ਲੋਕ ਫਿਰ ਘਰਾਂ ਦੀ ਸੁਗਾਤਾਂ ਲੈ ਜਾਂਦੇ ਸਨ। ਲੇਕਿਨ ਜਿਹਦੀ ਦਸਤਰਸ 'ਚ ਦੁਕਾਨ ਹੁੰਦੀ ਸੀ ਨਾ, ਫਿਰ ਮਿਠਾਈ ਜ਼ਰੂਰ ਲੈ ਕੇ ਆਉਂਦਾ ਸੀ ਕਿ ਵੀ ਮਿਠਾਈ ਜਿਹੜਾ ਨਾ। ਔਰ ਮਿਠਾਈ ਵਿੱਚ ਵੀ ਉਸ ਜ਼ਮਾਨੇ ਵਿੱਚ ਸਭ ਤੋਂ ਅਵਲੀਅਤ ਹੁੰਦੀ ਸੀ ਮੋਤੀ ਚੂਰ ਦੇ ਲੱਡੂ। ਓਏ ਹੋਏ ਹੋਏ, ਮੋਤੀ ਚੂਰ ਦਾ ਲੱਡੂ ਜਿਹੜਾ ਜ਼ਬਰਦਸਤ ਹੁੰਦਾ ਸੀ। ਅੱਜ ਕੱਲ੍ਹ ਤਾਂ ਬਹੁਤ ਕਿਸਮ ਦੀਆਂ ਮਿਠਾਈਆਂ ਆ ਗਈਆਂ ਨੂੰ, ਲੇਕਿਨ ਸਭ ਤੋਂ ਅੱਛਾ ਵੈਸੇ ਆਮ ਤੌਰ 'ਤੇ ਲੱਡੂ ਖਾਧਾ ਜਾਂਦਾ ਸੀ, ਪੀਲੇ ਲੱਡੂ। ਜ਼ਿਆਦਾਤਰ ਮਿਠਾਈ ਵਿੱਚ ਲੱਡੂ ਸ਼ੁਮਾਰ ਹੁੰਦਾ ਸੀ। ਬਹੁਤ ਕੋਈ ਐਸਾ ਮੌਕਾ ਆਉਂਦਾ ਸੀ ਜਾਂ ਬਹੁਤ ਸਮਝੋ ਕਿ ਅਯਾਸ਼ੀ ਕਿਸੇ ਨੇ ਕਰਨੀ ਹੈ, ਕੁਝ ਕਰਨੀ ਹੈ, ਤੇ ਮੋਤੀ ਚੂਰ ਦਾ ਲੱਡੂ, ਓਏ ਹੋਏ ਇੰਨਾ ਮਜ਼ੇਦਾਰ ਮੋਤੀ ਚੂਰ ਦਾ ਲੱਡੂ ਹੁੰਦਾ ਸੀ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਬਸ ਉਹ ਇਸ ਤਰ੍ਹਾਂ ਖਤਮ ਹੁੰਦਾ ਸੀ ਐਸਾ ਮਿੰਟਾਂ 'ਚ। ਪਰ ਐਵੇਂ ਕਿ ਹੁਣ ਮੈਨੂੰ ਮਿਠਾਈ ਦੀ ਦੁਕਾਨਾਂ 'ਤੇ ਵੀ ਅਕਸਰ ਮੈਂ ਇੰਨਾ ਜਾਂਦੀ ਤਾਂ ਨਹੀਂ ਹਾਂ, ਲੇਕਿਨ ਕਦੀ ਇਸ ਤਰ੍ਹਾਂ ਥੋੜ੍ਹਾ ਬਹੁਤ ਜਿਵੇਂ ਅਸੀਂ ਕਰਾਚੀ ਏਅਰਪੋਰਟ ਤੋਂ ਵਾਪਸੀ ਤੋਂ ਮਿਠਾਈ ਲੈਂਦੇ ਹਾਂ, ਬੜੀ ਅੱਛੀ ਮਿਠਾਈ ਮਿਲਦੀ ਹੈ, ਬਹੁਤ ਜ਼ਬਰਦਸਤ ਮਿਠਾਈ ਹੁੰਦੀ ਹੈ। ਅਸੀਂ ਜੋ ਮਿਠਾਈ ਉੱਥੋਂ ਅੰਦਰੋਂ ਹੀ ਲੈ ਲੈਂਦੇ ਹਾਂ, ਲਿਆਉਂਦੇ ਜ਼ਰੂਰ ਹਾਂ ਆਪਣੇ ਮੁਲਕ ਦੀ ਮਿਠਾਈ, ਗੁਲਾਬ ਜਾਮਨ ਅਤੇ ਚੀਜ਼ਾਂ। ਲੇਕਿਨ ਮੈਨੂੰ ਮੋਤੀ ਚੂਰ ਲੱਡੂ ਹੁਣ ਕਦੀ ਨਜ਼ਰ ਨਹੀਂ ਆਇਆ। ਹੋ ਸਕਦਾ ਕਿਸੇ ਜਗ੍ਹਾ ਬਣਦਾ ਹੋਵੇ, ਲੇਕਿਨ ਮੋਤੀ ਚੂਰ ਲੱਡੂ ਦੀ ਆਪਣੀ ਇੱਕ ਜ਼ਾਇਕਾ ਸੀ, ਉਹ ਬਹੁਤ ਜ਼ਬਰਦਸਤ ਮਿਠਾਈ ਸੀ। ਅਤੇ ਇਸ ਤਰ੍ਹਾਂ ਫਿਰ ਮਿਠਾਈਆਂ ਉਸ ਜ਼ਮਾਨੇ ਦੀਆਂ ਮਿਠਾਈਆਂ ਵੀ ਕੁਛ ਹੋਰ ਸਨ। ਅਤੇ ਸਿਆਲਕੋਟ ਤੋਂ ਬਰਫੀ ਆਉਂਦੀ ਹੁੰਦੀ ਸੀ ਸਾਨੂੰ, ਗੋਂਦ ਵਾਲੀ ਬਰਫੀ। ਕਿਸੇ ਨੇ ਵੀ ਆਉਣਾ ਨਾ, ਸਾਡੀ ਦਾਦੀ ਨੇ ਸਾਨੂੰ ਬਰਫੀ ਉੱਥੋਂ ਭੇਜਣੀ ਕਿ ਵੀ ਬਰਫੀ। ਅਤੇ ਉਹ ਗੋਂਦ ਵਾਲੀ ਬਰਫੀ ਇੰਨੀ ਜ਼ਬਰਦਸਤ ਹੁੰਦੀ ਸੀ, ਗੋਂਦ ਪਾ ਕੇ ਬਣਾਈ ਹੁੰਦੀ ਸੀ। ਉਹ ਖਾਣਾ ਔਰ ਅੱਛੇ ਜ਼ਮਾਨੇ ਸਨ, ਦੁੱਧ ਖਾਲਿਸ ਹੁੰਦਾ ਸੀ ਅਤੇ ਲੋਕਾਂ ਨੇ ਬਣਾਈ ਹੁੰਦੀ ਸਨ ਬਰਫੀ, ਮੂੰਹ ਨਹੀਂ ਲੱਥਦੀ ਸੀ ਕਿ ਬੜੇ ਅਰਸੇ ਤੱਕ ਜਿਹੜਾ ਨਾ ਉਹ ਦਾਦੀ ਚਲੇ ਗਏ, ਫਿਰ ਸਾਨੂੰ ਸਾਡੇ ਚਾਚਾ ਜੀ ਭੇਜਦੇ ਰਹੇ, ਚਾਚੀ ਆਉਂਦੇ ਸਨ, ਲੈ ਕੇ ਆਉਂਦੇ ਸਨ। ਕਿਸੇ ਨੇ ਆਉਣਾ ਅਤੇ ਉਹ ਮਿਠਾਈ ਬਰਫੀ ਆਉਣੀ, ਉਹ ਬੜੀ ਜ਼ਬਰਦਸਤ ਬਰਫੀ ਹੁੰਦੀ ਸੀ। ਉਹ ਇੱਕ ਖਾਸ ਇਸ ਤਰ੍ਹਾਂ ਦੀ ਸੁਗਾਤਾਂ ਹੁੰਦੀਆਂ ਸਨ। ਅਤੇ ਇਸ ਤਰ੍ਹਾਂ ਫਿਰ ਲੋਕ ਇੱਕ ਦੂਸਰੇ ਵੱਲ ਭੇਜਦੇ ਸਨ, ਬਿਲਕੁਲ ਉਹਦੇ ਨਾਲ ਧਿਆਨ ਦੇ ਨਾਲ। ਇਹ ਨਹੀਂ ਕਿ ਕੋਈ ਕਿਸੇ ਨੂੰ ਮੁਸੀਬਤ ਸਮਝ ਕੇ ਜਾਂ ਕਿਸੇ ਨੂੰ ਨਾਗਵਾਰੀ ਨਾਲ, ਕੁਝ ਮੁਹੱਬਤ ਨਾਲ। ਆਪਣੇ ਕੋਲ ਟਾਈਮ ਨਹੀਂ ਹੈ, ਆਪਣੀ ਜੇਬ 'ਚ ਬੋਝੇ 'ਚ ਥੋੜ੍ਹੇ ਜਿਹੇ ਪੈਸੇ ਨੇ, ਪਰ ਕਹਿਣਾ ਨਹੀਂ ਚਲੋ 10-20 ਦੀ ਮਿਠਾਈ ਭੇਜ ਦੇਵੋ, ਕੋਈ ਨਹੀਂ। 10-20 ਵੀ ਵੱਡਾ ਰਕਮ ਹੁੰਦੀ ਸੀ, ਕੋਈ ਗੱਲ ਨਹੀਂ, ਬੱਚੇ ਖਾਣਗੇ। ਅਤੇ ਉਹ ਫਿਰ ਇਸ ਤਰ੍ਹਾਂ ਭੈਣਾਂ ਭਰਾਵਾਂ ਦੀ ਮੁਹੱਬਤ ਵਿੱਚ ਫਿਰ ਇਨਸਾਨ ਆਪਣੇ ਬੋਝੇ ਨੂੰ ਵੀ ਖਿਆਲ ਉਹ ਨਹੀਂ ਕਰਦਾ ਸੀ ਕਿ ਚਲੋ ਥੋੜ੍ਹਾ ਜਿਹਾ ਕਰਦਾ, ਕਿਉਂਕਿ ਬਹੁਤ ਜ਼ਿਆਦਾ ਲੋਕਾਂ ਕੋਲ ਇਸ ਤਰ੍ਹਾਂ ਤਨੀ ਚੀਜ਼ਾਂ ਹੁੰਦੀਆਂ ਸਨ ਨਾ ਕਿ ਬਹੁਤ ਅਲਲ ਥਲਲ ਪੈਸਾ ਨਹੀਂ ਸੀ। ਉਹ ਇੱਕ ਮਖਸੂਸ ਆਮਦਨੀ ਹੁੰਦੀ ਸੀ, ਉਹਦੇ ਵਿੱਚ ਹੀ ਤੁਸੀਂ ਇੱਕ ਬਜਟ ਬਣਾਉਣਾ ਹੁੰਦਾ ਸੀ, ਔਰ ਉਹਦੇ ਵਿੱਚ ਹੀ ਫਿਰ ਤੁਸੀਂ ਸਾਰੇ ਆਪਣੇ ਅਖਰਾਜਾਤ ਕਰਨੇ ਹੁੰਦੇ ਸਨ। ਪਰ ਉਹ ਦੌਰ ਬੜੇ ਸੁੱਚੇ ਦੌਰ ਸਨ ਕਿ ਉਹ ਦੌਰ ਜ਼ਾਹਿਰ ਹੁਣ ਆਉਣੇ ਤਾਂ ਨਹੀਂ ਨੇ ਸਾਡੀਆਂ ਜ਼ਿੰਦਗੀਆਂ 'ਚ। ਜਿਹੜਾ ਵਕਤ ਤੁਹਾਡੀ ਜ਼ਿੰਦਗੀ ਤੋਂ ਚਲਾ ਜਾਂਦਾ ਹੋਵੇ ਨਾ, ਅਤੇ ਉਹ ਫਿਰ ਮੁੜ ਕੇ ਆਉਂਦਾ ਨਹੀਂ। ਮੈਂ ਉਸ ਦਿਨ ਇੱਕ ਜਗ੍ਹਾ ਪੜ੍ਹਿਆ ਕਿ ਸਭ ਤੋਂ ਜਿਹੜਾ ਨਾ ਖੂਬਸੂਰਤ ਇਸ਼ਕ ਰੋਟੀ ਦਾ ਇਸ਼ਕ ਹੁੰਦਾ ਵੇ। ਇਹ ਤੋਂ ਚੰਗਾ ਇਸ਼ਕ ਕੋਈ ਨਹੀਂ ਜੇ ਬਈ। ਅਤੇ ਸਭ ਤੋਂ ਅੱਛੀ ਜਿਹੜੀ ਅਯਾਸ਼ੀ ਹੈ ਨਾ, ਉਹ ਸਿਹਤ ਹੁੰਦੀ। ਓਏ ਹੋਏ ਹੋਏ, ਮੈਂ ਤਾਂ ਵਾਕਈ ਪੜ੍ਹ ਕੇ ਹੈਰਾਨ ਰਹਿ ਗਈ ਕਿ ਕਿਹਨੇ ਜੁਮਲਾ ਲਿਖਿਆ ਕਿ ਸਭ ਤੋਂ ਬੜੀ ਅਯਾਸ਼ੀ ਜਿਹੜੀ ਹੈ ਨਾ, ਉਹ ਤੰਦਰੁਸਤੀ ਹੁੰਦੀ ਹੈ, ਅਤੇ ਸਭ ਤੋਂ ਵੱਡਾ ਇਸ਼ਕ ਜਿਹੜਾ ਵੇ ਉਹ ਰੋਟੀ ਹੁੰਦਾ ਵੇ। ਅਤੇ ਬੜੀ ਜ਼ਬਰਦਸਤ ਗੱਲ ਲਿਖੀ, ਜਿਹਨੇ ਵੀ ਲਿਖੀ ਅਤੇ ਵਾਕਈ ਸਹੀ ਹੈ ਕਿ ਸਭ ਤੋਂ ਬੜੀ ਅਯਾਸ਼ੀ ਸਿਹਤ ਹੈ। ਅਗਰ ਤੁਹਾਡੇ ਕੋਲ ਸਿਹਤ ਹੈ ਨਾ, ਤੁਸੀਂ ਰੁੱਖੀ ਸੁੱਖੀ ਵੀ ਖਾ ਲਓਗੇ, ਉਹ 'ਚ ਖੁਸ਼ ਹੋਵੋਗੇ ਔਰ ਤੁਸੀਂ ਇੰਜੋਏ ਕਰਦੇ ਜ਼ਿੰਦਗੀ। ਸਿਹਤ ਨਹੀਂ ਹੈ ਤੁਹਾਡੇ ਅੱਗੇ, ਭਾਵੇਂ ਦੌਲਤ ਦੇ ਢੇਰ, ਭਾਵੇਂ ਖਾਣਿਆਂ ਦੇ ਢੇਰ, ਭਾਵੇਂ ਤੁਹਾਡੇ ਕੁਛ, ਉਹ ਵੀ ਤੁਹਾਡਾ ਦਿਲ ਨਹੀਂ ਉਸ ਤਰ੍ਹਾਂ ਕਰੇਗਾ। ਅਤੇ ਇਸ ਤੋਂ ਸਾਨੂੰ ਅੱਲਾਹ ਰੱਬੁਲ ਇੱਜ਼ਤ ਦਾ ਸ਼ੁਕਰ ਅਦਾ ਕਰਦੇ ਰਹਿਣਾ ਚਾਹੀਦਾ ਕਿ ਅੱਲਾਹ ਪਾਕ ਜਿਹੜੀ ਸਿਹਤ ਦਿੰਦੇ ਨਾ, ਇਹ ਸਭ ਤੋਂ ਬੜੀ ਨਿਆਮਤ ਹੈ। ਅਤੇ ਤੰਦਰੁਸਤੀ ਹਜ਼ਾਰ ਨਿਆਮਤ ਹੈ, ਤੰਦਰੁਸਤੀ ਵਾਕਈ ਹਜ਼ਾਰ ਨਿਆਮਤ ਹੈ। ਇਹਦੇ ਨਾਲੋਂ ਜ਼ਿਆਦਾ ਬੜੀ ਨਿਆਮਤ ਕੋਈ ਨਹੀਂ ਜੇ ਬਈ। ਜਦੋਂ ਬੰਦਾ ਬਿਮਾਰ ਪੈਂਦਾ ਹੋਵੇ ਨਾ, ਫਿਰ ਉਹਨੂੰ ਪਤਾ ਚੱਲਦਾ ਹੋਵੇ ਕਿ ਵੀ ਮੇਰੇ ਨਾਲ ਹੁਣ ਕੀ ਹੋ ਰਿਹਾ, ਫਿਰ ਸਾਹ ਨਹੀਂ ਆਉਂਦਾ ਜਾਂ ਕੋਈ ਹੋਰ ਪ੍ਰੋਬਲਮ ਜਿਹਨਾਂ ਨੂੰ ਹੁੰਦਾ ਹੋਵੇ, ਅਤੇ ਫਿਰ ਪਤਾ ਚੱਲਦਾ ਕਿ ਸਿਹਤ ਵਰਗੀ ਕੋਈ ਸ਼ੈ ਨਹੀਂ। ਅੱਲਾਹ ਪਾਕ ਨੇ ਤੁਹਾਨੂੰ ਸਿਹਤ ਦਿੱਤੀ ਹੈ ਨਾ, ਬਸ ਉਹਦਾ ਸ਼ੁਕਰ ਅਦਾ ਕਰਦੇ ਜਾਓ। ਜਿੰਨਾ ਸ਼ੁਕਰ ਅਦਾ ਕਰੋ ਨਾ ਘੱਟ ਹੈ, ਕਿਉਂਕਿ ਪਰ ਉਹ ਸ਼ੁਕਰ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਹਦਾ ਉਹ ਦਿਲ 'ਚ ਸ਼ੁਕਰ ਅਦਾ ਕਰੋ, ਉਹਦੇ ਨਾਲ ਇੱਕ ਤਾਲੁਕ ਬਣਾਓ, ਉਹਦੇ ਨਾਲ ਇੱਕ ਕਰੋ ਕਿ ਅੱਲਾਹ ਤੇਰਾ ਸ਼ੁਕਰ ਹੈ। ਜਦੋਂ ਅੱਲਾਹ ਕਹਿੰਦੇ ਹੋ ਨਾ, ਤੁਹਾਡੇ ਦਿਲ ਦੇ ਉੱਤੋਂ ਉਹ ਆਵਾਜ਼ ਨਿਕਲਦੀ, ਅਤੇ ਬਸ ਉਹਦਾ ਸ਼ੁਕਰ ਅਦਾ ਕਰਦੇ ਜਾਓ ਕਿ ਬਈ ਯਾ ਰੱਬੁਲ ਇੱਜ਼ਤ ਤੇਰਾ ਸ਼ੁਕਰ ਹੈ ਕਿ ਸਾਨੂੰ ਬਹੁਤ ਨਵਾਜ਼ਿਆ, ਤੂੰ ਸਾਨੂੰ ਇੰਨਾ ਮਤਲਬ ਸਿਹਤ ਸਭ ਤੋਂ ਵੱਡੀ ਨਿਆਮਤ ਜਿਹੜੀ ਹੈ ਨਾ, ਸਿਹਤ ਹੈ। ਅਗਰ ਉਹ ਸਹੀ ਹੈ ਨਾ, ਤਾਂ ਫਿਰ ਉਹ ਬਾਕੀ ਤੁਹਾਨੂੰ ਦੁਨੀਆ ਸਾਰੀ ਹਸੀਨ ਲੱਗਦੀ ਹੈ।
ਤੇ ਅੱਜ ਅਸੀਂ ਨਾਯਾਬ ਜ਼ਮਾਨੇ ਦੀਆਂ ਬਹੁਤ ਸਾਰੀਆਂ ਗੱਲਾਂ ਫਰੋਲੀਆਂ, ਕਾਫੀ ਇੱਧਰੋਂ ਉੱਧਰੋਂ ਹੱਥ ਮਾਰਿਆ, ਇੱਧਰੋਂ ਉੱਧਰੋਂ ਕੋਨਿਆਂ ਖੁਦੜੀਆਂ 'ਚ ਬਹੁਤ ਸਾਰੀਆਂ ਅਸੀਂ ਗੱਲਾਂ ਕੱਢੀਆਂ। ਇੱਕ ਗੱਲ ਤੁਹਾਨੂੰ ਮੈਂ ਦੱਸਣਾ ਭੁੱਲ ਗਈ, ਜਦੋਂ ਖਾਲਾ ਦੇ ਅਸੀਂ ਪਿੰਡ ਜਾਣਾ ਨਾ, ਤੇ ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਜਾਂਦੇ ਸਨ ਤੁਸੀਂ ਖੇਤਾਂ ਵਿੱਚ, ਉਹਨਾਂ ਦਾ ਘਰ ਖੇਤਾਂ ਦੇ ਵਿੱਚ ਹੀ ਸੀ, ਨਾਲ ਹੀ ਉਹਨਾਂ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਸੀ, ਘਰ ਸੀ, ਫਿਰ ਨਾਲ ਅੱਗੇ ਮੱਝਾਂ ਦਾ ਜਿਹੜਾ ਜਗ੍ਹਾ ਸੀ ਜਿੱਥੇ ਮੱਝਾਂ ਘਰ ਦੀਆਂ ਨੂੰ ਰੱਖੀਆਂ ਹੁੰਦੀਆਂ, ਹਾਤਾ ਕਹਿੰਦੇ ਸਾਨੂੰ, ਉਹ ਹਾਤਾ ਸੀ। ਹਾਤੇ ਤੋਂ ਅੱਗੇ ਜਿਹੜਾ ਵੇ ਨਾ ਉਹ ਕੀ ਕਹਿੰਦੇ ਨੇ, ਫਿਰ ਉਹਨਾਂ ਦੇ ਸ਼ੁਰੂ ਹੋ ਜਾਂਦਾ ਸੀ ਜ਼ਮੀਨਾਂ, ਫਸਲਾਂ ਲੱਗੀਆਂ ਹੁੰਦੀਆਂ ਸਨ। ਫਿਰ ਅਸੀਂ ਕਪਾਹ ਚੁਗਦੀਆਂ ਵੀ ਮੁਖਤਲਿਫ ਵਕਤਾਂ 'ਚ ਜਾਂਦੇ ਹੁੰਦੇ ਸਾਂ, ਕਪਾਹ ਵੀ ਚੁਗਣੀ, ਫਿਰ ਸਾਨੂੰ ਵੀ ਸ਼ੌਕ ਹੁੰਦਾ ਸੀ। ਫਿਰ ਨਾਲ ਲੇਕਿਨ ਜਦੋਂ ਅਸੀਂ ਖਰਬੂਜ਼ਿਆਂ ਦੇ ਸੀਜ਼ਨ 'ਚ ਕਦੀ ਜਾਂਦੇ ਹੁੰਦੇ ਸਾਂ ਨਾ, ਤਾਂ ਬੜਾ ਮਜ਼ਾ ਆਉਂਦਾ ਸੀ। ਖਾਲਾ ਨੇ ਕਹਿਣਾ ਜੋ ਸਬਜ਼ੀ ਉਹਨਾਂ ਨੇ ਘਰ ਵਾਸਤੇ ਲਾਈ ਹੁੰਦੀ ਸੀ, ਤੇ ਕਹਿਣਾ ਚਲੋ ਸਬਜ਼ੀ ਤੋੜ ਕੇ ਲਿਆਈਏ। ਉਹ ਸਬਜ਼ੀ ਤੋੜ ਕੇ ਘਰ ਦੀ ਬੈਂਗਣ ਕੋਈ ਜੋ ਵੀ ਸੀਜ਼ਨ ਦੀ ਸਬਜ਼ੀ ਹੁੰਦੀ ਸੀ ਉਹ ਫਿਰ ਤੋੜ ਕੇ ਲਿਆਈ ਜਾਂਦੀ ਸੀ। ਪਰ ਉਹ ਖਰਬੂਜ਼ਿਆਂ ਦੇ ਸੀਜ਼ਨ 'ਚ ਜੋ ਅਸੀਂ ਜਾਂਦੇ ਸਾਂ, ਖਰਬੂਜ਼ੇ ਲੱਗੇ ਹੁੰਦੇ ਸਨ ਉੱਥੇ। ਫਿਰ ਖਾਲਾ ਨੇ ਕਹਿਣਾ ਠਹਿਰੋ ਮੈਂ ਤੁਹਾਨੂੰ ਦੱਸਦੀ ਹਾਂ ਕਿਹੜਾ ਚੰਗਾ ਖਰਬੂਜ਼ਾ ਵੀ, ਉਹ ਸਭ ਪੀਲੇ ਪੀਲੇ ਖਰਬੂਜ਼ੇ ਵੇਲਾਂ ਦੇ ਵਿੱਚ ਪਏ ਹੁੰਦੇ ਸਨ। ਓਏ ਹੋਏ ਹੋਏ ਕੋਈ ਸੋਹਣੇ ਲੱਗਦੇ ਸਨ। ਅਸੀਂ ਪੱਤੇ ਹਟਾ ਕੇ ਵੀ ਦੇਖਣਾ ਤੇ ਪੱਤਿਆਂ ਬਾਹਰੋਂ ਵੀ ਨਜ਼ਰ ਆ ਰਹੇ ਹੁੰਦੇ ਸਨ ਪੀਲੇ ਪੀਲੇ ਖਰਬੂਜ਼ੇ। ਤੇ ਅਸੀਂ ਵੀ ਕਹਿਣਾ, ਖਾਲਾ ਨੇ ਕਹਿਣਾ ਠਹਿਰੋ ਮੈਂ ਤੋੜ ਕੇ ਦੇਣੀ ਤੁਹਾਨੂੰ, ਚੰਗਾ ਜਿਹਾ ਤੋੜ ਕੇ ਦੇਵਾਂਗੀ। ਉਹ ਚੰਗਾ ਜਿਹਾ ਖਾਲਾ ਨੇ ਆਪਣੇ ਹਿਸਾਬ ਨਾਲ ਫਿਰ ਤੋੜ ਕੇ ਦੇਣਾ, ਤੇ ਉਹ ਖਾਲਾ ਨੇ ਹੱਥਾਂ ਦੇ ਨਾਲ ਹੀ ਨਾ ਐਸਾ ਕਰ ਦੇਣਾ, ਹੱਥ ਦੇ ਨਾਲ ਹੀ ਇੰਨੀ ਮਹਾਰਤ ਸੀ, ਟੁੜਕ ਕਰਕੇ ਉਹਨੂੰ ਟੱਚ ਕਰਨਾ, ਉਹ ਦੋ ਟੁਕੜੇ ਹੋ ਜਾਣਾ। ਉਹ 'ਚੋਂ ਵੀ ਥੋੜ੍ਹਾ ਜਿਹਾ ਤੋੜ ਕੇ ਇੱਕ ਬੱਚੇ ਨੂੰ ਫੜਾ ਦੇਣਾ, ਉਹ 'ਚੋਂ ਵੀ ਥੋੜ੍ਹਾ ਤੋੜ ਕੇ ਇੱਕ ਬੱਚੇ ਨੂੰ ਫੜਾ ਦੇਣਾ। ਉਹ ਚੁਰੀਆਂ ਛੁਰੀਆਂ ਕਿਤੇ ਨਹੀਂ ਹੁੰਦੀਆਂ ਸਨ, ਹੱਥਾਂ ਨਾਲ ਹੀ ਤੋੜ ਕੇ ਅਸੀਂ ਫਿਰ ਉਹ ਫਟਾਫਟ ਖਾ ਲੈਣਾ। ਇੰਨਾ ਮਿੱਠਾ ਖਰਬੂਜ਼ਾ ਹੁੰਦਾ ਸੀ, ਮਿੰਟਾਂ ਇੰਨੇ ਬੱਚੇ ਹੁੰਦੇ ਸਨ, ਇੰਨਾ ਨਾਲ ਪੀਸ ਆਉਂਦਾ ਸੀ। ਖਾਲਾ ਨੇ ਫਿਰ ਇੱਕ ਹੋਰ ਤੋੜਨਾ, ਤੇ ਉਹ ਵੀ ਇਸ ਤਰ੍ਹਾਂ ਸਾਨੂੰ ਖਰਬੂਜ਼ੇ ਤਾਜ਼ੇ ਅਸੀਂ ਤੋੜ ਕੇ, ਨਾ ਕੋਈ ਤੋੜਨ ਦਾ ਉਦੋਂ ਫੈਸ਼ਨ ਸੀ, ਨਾ ਜਰਾਸੀਮ ਦਾ ਡਰ ਹੁੰਦਾ ਸੀ, ਤੇ ਨਾ ਸਾਨੂੰ ਹੁੰਦਾ ਸੀ ਕਿ ਸਾਨੂੰ ਕੋਈ ਐਲਰਜੀ ਹੋ ਜਾਏਗੀ। ਬਸ ਸਿੱਧਾ ਡਾਇਰੈਕਟ ਤੋੜਿਆ ਆਵੇ ਅਤੇ ਵੰਡ ਕੇ ਖਾ ਲਿਆ ਆਵੇ। ਇਸ ਤਰ੍ਹਾਂ ਉਹ ਫਿਰ ਅਸੀਂ ਫਿਰਦੇ ਰਹਿੰਦੇ ਸਾਂ, ਕਈ ਖਰਬੂਜ਼ੇ ਤੋੜਨੇ, ਅਤੇ ਅਸੀਂ ਤੋੜ ਕੇ ਫਿਰ ਨਾਲੋਂ ਨਾਲ ਖਾਲਾ ਨੇ ਸਾਨੂੰ ਦੇਣੇ, ਅਤੇ ਅਸੀਂ ਫਿਰ ਖਾਣੇ। ਉਹ ਬੜਾ ਅੱਛਾ ਉਸ ਤੋਂ ਬਾਅਦ ਕਦੀ ਇਸ ਤਰ੍ਹਾਂ ਹੁਣ ਤਾਂ ਖਰਬੂਜ਼ਾ ਆਉਂਦਾ ਵੇ, ਤਮੀਜ਼ ਦੇ ਨਾਲ ਕੱਟਨੇ ਆ, ਤਮੀਜ਼ ਦੇ ਨਾਲ ਬੈਠ ਕੇ ਖਾਂਦੇ ਹਾਂ। ਹੁਣ ਤਾਂ ਤਮੀਜ਼ ਨਹੀਂ ਸਾਨੂੰ ਮਾਰ ਲਿਆ। ਇਹ ਮਾਨਣਾ ਕਿ ਤਮੀਜ਼ ਵਾਲੇ ਲੋਕ ਬਹੁਤ ਜ਼ਿਆਦਾ, ਜਿਹੜੇ ਤਮੀਜ਼ ਵਾਲੇ ਲੋਕ ਨੇ ਨਾ, ਅੱਲਾ ਮਾਫੀ, ਮੈਂ ਕੋਈ ਉਸ ਤਰ੍ਹਾਂ ਨਹੀਂ ਗੱਲ ਕਰ ਰਹੀ ਕਿ ਜਿਹੜੇ ਬੜੇ ਹਾਈ ਫਾਈ ਲੋਕ ਹੁੰਦੇ ਨੇ, ਬੜੇ ਤਮੀਜ਼ ਵਾਲੇ ਲੋਕ, ਉਹਨਾਂ ਦੇ ਨਾਲ ਬਹਿ ਕੇ ਤੁਸੀਂ ਤੁਹਾਨੂੰ ਖਾਣਾ ਪੈ ਜਾਏ ਨਾ, ਤੇ ਬਈ ਤੁਸੀਂ ਤਾਂ ਭੁੱਖੇ ਹੀ ਉੱਠ ਕੇ ਆ ਜਾਂਦੇ ਹੋ। ਉਹ ਢਿੱਡ ਭਰਦਾ ਹੀ ਨਹੀਂ ਹੈ। ਜਿਵੇਂ ਆਰਾਮ ਨਾਲ ਬਹਿ ਕੇ ਰੋਟੀ ਖਾਣ ਦੇ ਜਿਹੜੇ ਲੋਕ ਆਦੀ ਹੁੰਦੇ ਨੇ ਮੇਰੇ ਵਰਗੇ, ਉਹਨਾਂ ਨੂੰ ਤਾਂ ਵੀ ਮਜ਼ਾ ਹੀ ਨਹੀਂ ਆਉਂਦਾ। ਕਿ ਉਹਨੇ ਬਾਸ ਐਸੀਆਂ ਜਗ੍ਹਾ ਹੁੰਦੀਆਂ ਨੇ ਕਿ ਤੁਸੀਂ ਉਹ ਬਹੁਤ ਮਸਨੂਈਪਨ ਉਹਦੇ ਵਿੱਚ ਹੁੰਦਾ ਹੋਵੇ, ਉਹ ਤੁਸੀਂ ਉੱਥੇ ਪੇਟ ਭਰ ਕੇ ਰੋਟੀ ਨਹੀਂ ਖਾ ਸਕਦੇ ਹੋ। ਤੇ ਉਹ ਕਾਂਟਿਆਂ ਦੀ ਛੁਰੀਆਂ ਦੀ ਟੜਿਕ ਟੜਿਕ ਦੇ ਨਾਲ ਬਈ ਸਟਾਈਲ, ਤੇ ਨਾਲ ਬਈ ਜਿਹੜਾ ਕੀ ਕਹਿੰਦੇ ਨੇ ਨਖਰਾ, ਉਸ ਟਾਈਪ ਦੇ ਮਾਹੌਲ ਵਿੱਚ ਖਾਣਾ ਬੜਾ ਮੁਸ਼ਕਿਲ ਹੁੰਦਾ ਵੇ। ਸਿੱਧੇ ਸਿੱਧੇ ਤੁਸੀਂ ਰੋਟੀ ਬੈਠ ਕੇ ਖਾਓ ਅਤੇ ਬੜਾ ਮਜ਼ਾ ਆ ਜਾਂਦਾ। ਅਸੀਂ ਉਸ ਦੌਰ ਦੇ ਆ ਕਿ ਜਦੋਂ ਮੰਜੀਆਂ 'ਤੇ ਬਹਿ ਕੇ ਰੋਟੀਆਂ ਖਾਧੀਆਂ ਜਾਂਦੀਆਂ ਸਨ, ਅਤੇ ਇਸ ਤਰ੍ਹਾਂ ਬੜਾ ਮਜ਼ਾ ਆਉਂਦਾ ਸੀ। ਮੈਂ ਇਹ ਰਾਤੀ ਤਹਿਰੀਰ ਉਤਾਰੀ ਸੀ, ਗੱਲ ਤਾਂ ਮੇਰੀ ਖਾਸੀ ਲੰਮੀ ਹੋ ਗਈ ਹੈ, ਮੈਂ ਜਲਦੀ ਨਾਲ ਇਹਨੂੰ ਖ਼ਤਮ ਕਰਨਾ ਚਾਹਾਂਗੀ। ਮੈਂ ਹੁਣ ਮੈਂ ਲੱਭ ਨਹੀਂ ਆ, ਅਗਰ ਮੈਨੂੰ ਮਿਲ ਗਈ ਨਾ ਉਹ, ਤੇ ਬੜੇ ਵੀ ਮਜ਼ੇ ਦੀ ਇੱਕ ਛੋਟੀ ਜਿਹੀ ਤਹਿਰੀਰ ਸੀ, ਮੈਂ ਤੁਹਾਨੂੰ ਸੁਣਾਉਂਦੀ ਹਾਂ। ਲੇਕਿਨ ਮਿਲਣ ਲੱਗੇ ਵੀ ਨਾ ਕੰਬਖਤ ਇਸ਼ਕ ਜਿਹੜਾ ਵੇ ਨਾ ਇਹ ਵੀ ਮਿਲਦੀ ਨਹੀਂ। ਜਦੋਂ ਕੋਈ ਚੀਜ਼ ਤਲਾਸ਼ ਕਰਨੀ ਹੁੰਦੀ ਹੈ ਨਾ, ਉਦੋਂ ਮੈਨੂੰ ਮਿਲਦੀ ਨਹੀਂ ਹੈ। ਕੱਲ੍ਹ ਜਿਹੜਾ ਨਾ ਕਿਸੇ ਨੇ ਫੇਸਬੁੱਕ ਮੈਂ ਖੋਲ੍ਹਿਆ ਨਾ, तो उन्होंने कहना कि दिल के माहौल में थोड़ी गुदगुदी और हासा माहौल लाने के लिए कुछ पंजाबी टप्पे हाजिर हैं, पढ़ो तो स्वाद लो जी। दानिश्वरी तो हट के करी करी एवं हस लेना तो खुश हो जाना बड़ा चंगा होता है ना। मैनू इन्ना मज़ा आया इस जुमले को, मैनू लग्या कि मैं ही कह रही हाँ, मैं भी कहनी हाँ कदी कदी हस लिया करो, कदी कदी हस लेना चाहिए वे, तो कदी कदी खुश हो जाया करो, हस लिया करो। वो हर वेले इस तरह ही ना मूँह बना के बैठे रहा करो, कदी कदी हस लिया करो। तो वो बड़े अच्छे टप्पे, मैं फिर ना ये एक दो टप्पा तो असी मैनू पढ़ा कि असी भी पढ़ने होंगे सा कुछ एक दो मैनू नवे लगे, तो मैं फिर अपने को कर ली। मैं चलो हम शादी आ रही है तो टप्पियां की वैसे ही लभदे फिरने पे सूँ टप्पे कोई असी थोड़े रीफ्रैश हो जान कि असी गाइए या कोई नवे मिल जान, तो मैनू बड़ा चंगा लग्या। तो मैं फिर अपने को सेव कर लिया। तो कोई टांगे दियाँ गड्डियां ने आपे मार के पुछदे हो सट्टां कित्थे कित्थे लगियां ने,
ਕੋਈ ਟਾਂਗੇ ਦੀਆਂ ਗੱਡੀਆਂ ਨੇ ਆਪੇ ਮਾਰ ਕੇ ਪੁੱਛਦੇ ਓ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ। ਇਹ ਨਵਾਂ ਸੀ ਨਾ, ਹਾਲੇ ਮੈਨੂੰ ਤਰਜ਼ ਬਣਾਉਣੀ ਨਹੀਂ ਆ ਰਹੀ। ਕੋਈ ਟਾਂਗੇ ਜੰਗ ਵਹਿੰਦੇ ਟੁੱਟੀ ਯਾਰੀ ਜੁੜ ਜਾਂਦੀ ਪਰ ਪਹਿਲੇ ਨਹੀਂ ਰੰਗ ਰਹਿੰਦੇ। ਤੁਸੀਂ ਟਾਂਗੇ ਤੇ ਆਇਆ ਕਰੋ ਜਦੋਂ ਅਸੀਂ ਸੌ ਜਾਈਏ, ਤੁਸੀਂ ਮੱਖੀਆਂ ਉਡਾਇਆ ਕਰੋ। ਦੋ ਪੱਤਰ ਅਨਾਰਾਂ ਦੇ ਤੁਹਾਡਾ ਦੁੱਖ ਸੁਣ ਕੇ ਰੋਂਦੇ ਖੋਤੇ ਕੁਮਾਰਾਂ ਦੇ। ਇਹ ਬਿਲਕੁਲ ਸਹੀ ਲਿਖਿਆ ਕਿ ਕਦੀ ਹੱਸ ਵੀ ਲਿਆ ਕਰੋ ਤੇ ਕਦੀ ਹੱਸ ਲਿਆ ਕਰੋ ਜ਼ਾਲਮੋ, ਕਦੀ ਹੱਸ ਲਿਆ ਕਰੋ। ਤੇ ਹਾਸੇ ਵਾਲੀ ਸ਼ੇਰਾਂ ਲਿਖੇ ਨੇ ਤੇ ਬੜਾ ਮਜ਼ਾ ਆਇਆ ਮੈਨੂੰ ਪੜ੍ਹ ਕੇ, ਮੈਂ ਬੜੀ ਖੁਸ਼ ਹੋਈ। ਦੇਖੋ ਬਗੈਰ ਇਹ ਸਭ ਪੜ੍ਹ ਕੇ ਤੁਸੀਂ ਖੁਸ਼ ਹੋ ਜਾ, ਤੁਹਾਨੂੰ ਹੋਰ ਕੀ ਚਾਹੀਦਾ, ਗੋਲੀ ਖਾਣ ਦੀ ਕੀ ਲੋੜ ਹੈ। ਤੇ ਅੱਛਾ, ਖੁਦ ਕੋਠੇ ਤੇ ਆ ਮਾਇਆ ਮਿਲਣਾ ਤੇ ਮਿਲ ਆ ਕੇ, ਨਹੀਂ ਤੇ ਖਸਮਾਂ ਨੂੰ ਖਾ ਮਾਇਆ। ਬਾਗਾਂ ਵਿੱਚ ਫੁੱਲ ਕੋਈ ਨਾ ਅੱਲਾ ਮੇਰਾ ਜਾਣਦਾ ਏ, ਤੇਰੀ ਅੱਖ ਦਾ ਮੁੱਲ ਕੋਈ ਨਾ। ਥਾਲੀ ਭਰੀਏ ਕਬਾਬਾਂ ਦੀ, ਥਾਲੀ ਭਰੀਏ ਕਬਾਬਾਂ ਦੀ, ਤੂੰ ਪੁੱਤ ਮੁਨਸ਼ੀ ਦਾ ਮੈਂ ਧੀਆਂ ਨਵਾਬਾਂ ਦੀ। ਕੋਈ ਬੋਤਲ ਬੰਦ ਕੀਤੀ, ਕੋਈ ਬੋਤਲ ਬੰਦ ਕੀਤੀ, ਤੈਨੂੰ ਬੜਾ ਯਾਦ ਕਰਕੇ ਅਸਾਂ ਘੜੀ ਮੁੜੀ ਚਾਹ ਪੀਤੀ। ਤੈਨੂੰ ਬੜਾ ਯਾਦ ਕਰਕੇ ਅਸਾਂ ਘੜੀ ਚਾਹ ਪੀਤੀ। ਤੇ ਵੀ ਬੜੇ ਮਜ਼ੇ ਦੇ ਸਨ ਤੇ ਮੈਨੂੰ ਬੜਾ ਚੰਗਾ ਲੱਗਿਆ, ਮੈਂ ਖੁਸ਼ ਹੋ ਗਈ। ਇਹਦੇ ਵਿੱਚੋਂ ਇੱਕ ਦੋ ਟੱਪੇ ਐਸੇ ਸਨ ਜਿਹੜੇ ਅਸੀਂ ਗਾਉਂਦੇ ਹੁੰਦੇ ਸਾਂ, ਤੇ ਦੋ ਪੱਤਰ ਅਨਾਰਾਂ ਦੇ, ਲੇਕਿਨ ਉਹ ਦੂਸਰਾ ਸੀ। ਇਹਨਾਂ ਨੇ ਨਾਲ ਖੋਤੇ ਵਾਲਾ ਲਾ ਦਿੱਤਾ ਵੀ ਤੇ ਜ਼ਿਆਦਾ ਦਿਲਚਸਪ ਹੋ ਗਿਆ ਕਿ ਥੋੜਾ ਜਿਹਾ ਮਿਜ਼ਾਹ ਪੈਦਾ ਹੋ ਗਿਆ। ਤੇ ਇਸ ਤਰ੍ਹਾਂ ਫਿਰ ਟੱਪੇ ਜਿਹੜੇ ਨੇ ਨਾ ਬੜੇ ਚੰਗੇ ਲੱਗਦੇ ਨੇ, ਥੋੜਾ ਜਿਹਾ ਤੁਸੀਂ ਕਰ ਲੈਂਦੇ ਹੋ। ਟੱਪੇ ਦੀ ਦੇਖੋ ਕਰਨ ਵਾਲੇ ਦੀ ਇੱਕ ਮਹਾਰਤ ਹੈ ਕਿ ਅਲਫਾਜ਼ ਨੂੰ ਅਲਫਾਜ਼ ਦੇ ਨਾਲ ਮਿਲਾਣਾ ਔਰ ਉਹਨੂੰ ਐਸਾ ਕਰਨਾ ਕਿ ਫਿਰ ਉਹ ਇੱਕ ਪੂਰੀ ਇੱਕ ਚੀਜ਼ ਬਣ ਜਾਏ। ਇਹ ਵੀ ਤਕਰੀਬਨ ਉਹੀ ਹੈ ਨਾ ਕਿ ਜਿਵੇਂ ਉਰਦੂ 'ਚ ਸ਼ਾਇਰੀ ਹੁੰਦੀ ਹੈ, ਸ਼ਾਇਰ ਉਰਦੂ ਕਹਿੰਦਾ ਵੀ ਇਹ ਵੀ ਇੱਕ ਸ਼ਾਇਰੀ ਦੀ ਇੱਕ ਕਿਸਮ ਹੈ ਕਿ ਤੁਸੀਂ ਉਸ ਲਫ਼ਜ਼ ਨੂੰ ਅੱਗੇ ਜਾ ਕੇ ਐਸਾ ਮਿਲਾਣਾ ਵੇ। ਤੇ ਉਹ ਕੀ ਕਹਿੰਦੇ ਨੇ, ਪੜ੍ਹਨ 'ਚ ਸ਼ਾਇਦ ਇੰਨਾ ਮੈਂ ਥੋੜ੍ਹਾ ਜਿਹਾ ਗਲਤੀ ਹੋਏ ਇਨਸਾਫ ਨਾ ਕਰ ਸਕੀ ਹੋਵਾਂ, ਕਿਉਂਕਿ ਇਹ ਥੋੜ੍ਹੇ ਇੱਕ ਦੋ ਨਵੀਆਂ ਚੀਜ਼ਾਂ ਸਨ। ਲੇਕਿਨ ਫਿਰ ਟੱਪੇ ਪੜ੍ਹਨ ਦਾ, ਟੱਪੇ ਗਾਉਣ ਦਾ ਆਪਣਾ ਹੀ ਮਜ਼ਾ ਆਵੇ। ਇਹ ਟੱਪੇ ਜਿਹੜੇ ਨੇ ਉਹ ਕੀ ਕਹਿੰਦੇ ਨੇ, ਇੱਕ ਸਾਡੀ ਉਹ ਵੀ ਨੇ, ਰਵਾਇਤ ਵੀ ਨੇ ਸ਼ਾਦੀ ਵਿਆਹ ਦੇ ਹਵਾਲੇ ਦੇ ਨਾਲ, ਤੇ ਚੰਗਾ ਵੀ ਲੱਗਦਾ ਵੇ ਕਿ ਟੱਪੇ ਅੱਜ ਹੁਣ ਕਿਸੇ ਕੁੜੀ ਨੂੰ ਟੱਪੇ ਨਹੀਂ ਆਉਂਦੇ। ਮੈਂ ਜਦੋਂ ਸ਼ਾਦੀ 'ਤੇ ਕਿਤੇ ਜਾਂਦੀ ਹਾਂ ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਲੋਕ ਟੱਪੇ ਭੁੱਲ ਗਏ ਨੇ ਆਪਣੇ। ਤੇ ਹੁਣ ਬਸ ਗਾਣਿਆਂ ਦਾ ਦੌਰ ਆ ਗਿਆ ਵੇ ਤੇ ਭੀਗਾ ਭੀਗਾ ਹੈ ਸਮਾਂ ਤੇ ਫਲਾਨਾ ਤੇ ਜਸਟ ਲੁਕਿੰਗ ਲਾਈਕ ਆ ਵਾਓ ਤੇ ਫਲਾਨਾ, ਉਹ ਜੋ ਮਸ਼ਹੂਰ ਹੋ ਜਾਂਦੀ ਹੈ ਨਾ ਚੀਜ਼, ਉਹ ਉਹਦੇ ਪਿੱਛੇ ਲੋਕ ਲੱਗ ਪੈਂਦੇ ਨੇ। ਤੇ ਬਾਕੀ ਆਪਣੀ ਅਸਲ ਚੀਜ਼ਾਂ ਜਿਹੜੀਆਂ ਨੇ ਉਹ ਜਿਵੇਂ ਟੱਪੇ ਗਾਣਾ ਸਹੇਲੀਆਂ ਨੇ ਬੈਠ ਕੇ ਐਸਾ ਕਰਨਾ, ਸਾਡੇ ਦੌਰ ਸੀ ਇੱਕ ਕਿ ਇਸ ਤਰ੍ਹਾਂ ਬੈਠ ਕੇ ਮਿਲ ਜੁਲ ਕੇ, ਸ਼ਾਦੀ ਨਹੀਂ ਵੀ ਹੈ ਤੇ ਫਿਰ ਵੀ ਬੈਠ ਕੇ ਕਦੀ ਕਦੀ ਸ਼ੁਗਲ ਲਾ ਲੈਂਦੇ ਹੁੰਦੇ ਸਾਂ ਕਿ ਚਲੋ ਜੀ ਟੱਪਾ ਕੱਢੋ, ਟੱਪਾ ਕੱਢੋ। ਨਹੀਂ ਸਾਰੀਆਂ ਨੇ ਇਕੱਠੇ ਬੈਠੇ ਹੋਣਾ ਤੇ ਕਹਿਣਾ ਟੱਪਾ ਕੱਢੋ, ਉਹ ਟੱਪਾ ਫਿਰ ਕੋਈ ਨਾ ਕੋਈ ਕੱਢ ਦਿੰਦੀ ਹੁੰਦੀ ਸੀ। ਤੇ ਫਿਰ ਅੱਗੋਂ ਇਸ ਤਰ੍ਹਾਂ ਸਿਲਸਿਲਾ ਹਰ ਇੱਕ ਨੇ ਫਿਰ ਆਪਣੀ ਤਾਨ ਲਾਣੀ। ਤੇ ਉਹ ਟੱਪੇ ਜਿਹੜੇ ਨੇ ਬੜੇ ਜ਼ਬਰਦਸਤ ਹੁੰਦੇ ਸਨ। ਲੇਕਿਨ ਉਹ ਜ਼ਮਾਨੇ ਹੁਣ ਨਾਯਾਬ ਹੋ ਗਏ। ਹੁਣ ਟੱਪੇ ਜਿਹੜੇ ਨੇ ਉਹ ਸਾਡੇ ਵਰਗਿਆਂ ਤੱਕ ਹੀ ਮਹਿਦੂਦ ਰਹਿ ਗਏ ਨੇ। ਅੱਗੇ ਲੋਕ ਹੁਣ ਟੱਪੇ ਛੱਪੇ ਯਾਦ ਨਹੀਂ ਕਰਦੇ ਨੇ। ਤੇ ਚਲੋ ਜੀ ਕੋਈ ਗੱਲ ਨਹੀਂ, ਨਾ ਯਾਦ ਕਰਨ, ਸਾਨੂੰ ਤਾਂ ਟੱਪਿਆਂ ਨਾਲ ਇਸ਼ਕ ਹੈ। ਤੇ ਸਾਨੂੰ ਕਿਤੇ ਵੀ ਕੋਈ ਨਵਾਂ ਟੱਪਾ ਮਿਲ ਜਾਂਦਾ ਵੇ ਤੇ ਅਸੀਂ ਉਹਨੂੰ ਗਾਉਂਦੇ ਹਾਂ। ਸ਼ਬੀਰ ਹੁਸੈਨ ਸਾਹਿਬ, ਸ਼ਮਾ ਔਰ ਜਿਹੜੇ ਮੇਰੇ ਦੂਸਰੇ ਦੋਸਤ ਉਜ਼ਮਾ, ਨਸੀਮਾ ਡਾਰ, ਕੇ ਬੇਗਮ ਤੇ ਕੀ ਕਹਿੰਦੇ ਨੇ ਸ਼ੀਲ, ਤੇ ਜੋ ਮੇਰੇ ਦੋਸਤ ਇਸ਼ਫਾਕ, ਜਿਨ ਸਾਰਿਆਂ ਨੂੰ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਕੋਈ ਟੱਪਾ ਯਾਦ ਹੈ, ਤੁਹਾਨੂੰ ਕੋਈ ਆਉਂਦਾ ਟੱਪਾ, ਤੇ ਪਲੀਜ਼ ਕਮੈਂਟ ਵਿੱਚ ਟੱਪਾ ਜ਼ਰੂਰ ਲਿਖੋ ਤਾਂ ਕਿ ਫਿਰ ਮੈਨੂੰ ਕੁਛ ਨਵੇਂ ਨਵੇਂ ਟੱਪੇ ਮਿਲ ਜਾਣ।
ਅਸੀਂ ਉਹ ਟੱਪਿਆਂ ਨੂੰ ਵੀ ਮਹਿਫੂਜ਼ ਕਰ ਲਵਾਂਗੇ ਕਿ ਸਾਨੂੰ ਨਵੇਂ ਨਵੇਂ ਟੱਪੇ ਮਿਲ ਜਾਣ। ਐਸਨ ਦੀ ਸ਼ਾਦੀ ਤੇ ਗਾਉਣ ਵਾਸਤੇ ਸਾਡੇ ਕੋਈ ਇੱਕ ਮਵਾਦ ਇਕੱਠਾ ਹੋ ਜਾਏ। ਮੈਂ ਇਸ ਤੋਂ ਹੀ ਹੈ ਜਿਹੜਾ ਨਾ ਆਪਣੇ ਕੋਲ ਸੇਵ ਕਰ ਲਿਆ ਸੀ। ਮੈਂ ਕਿਹਾ ਵੀ ਇਹ ਤਾਂ ਬੜੇ ਚੰਗੇ ਟੱਪੇ ਨੇ ਤੇ ਚਲੋ ਗਾਵਾਂਗੇ, ਸ਼ੁਗਲ ਲਾਵਾਂਗੇ। ਤੇ ਮੈਂ ਫਿਰ ਇਹਨੂੰ ਕਰ ਲਿਆ ਸੀ, ਮੈਨੂੰ ਬਹੁਤ ਹੀ ਚੰਗਾ ਲੱਗਿਆ। ਤੇ ਇਸ ਤਰ੍ਹਾਂ ਥਾਲੀ ਇੱਕ ਸੀ, ਥਾਲੀ ਭਰੀ ਹੋਈ ਕਾਵਾਂ ਦੀ। ਤੇ ਇੱਕ ਬਾਬਾ ਦੀ ਇਹਨਾਂ ਦਾ ਅਸੀਂ ਪੜ੍ਹਨ ਹੁੰਦੇ ਸਾਂ, ਥਾਲੀ ਭਰੀ ਹੋਈ ਮੰਜੀ ਭਰੀ ਹੋਈ ਕਾਵਾਂ ਦੀ, ਅੱਲਾ ਮੀਆਂ ਪੁੱਤਰ ਦਵੇ, ਫੁੱਫੀ ਬਣ ਕੇ ਮੈਂ ਆਵਾਂਗੀ। ਅੱਲਾ ਮੀਆਂ ਪੁੱਤਰ ਦਵੇ, ਫੁੱਫੀ ਬਣ ਕੇ ਮੈਂ ਆਵਾਂਗੀ। ਤੇ ਚਲੋ ਵੀ ਟੱਪੇ ਤੁਹਾਨੂੰ ਸੁਣਾ ਦਿੱਤੇ ਅੱਜ। ਬਿਹਤਰੀਨ ਆਉਣੀ ਗੁਲੂਕਾਰੀ ਦਾ ਮੁਜ਼ਾਹਰਾ ਕਰ ਦਿੱਤਾ ਮੈਂ। ਤੇ ਤੁਸੀਂ ਕਮੈਂਟ ਜ਼ਰੂਰ ਕਰਿਓ। ਤੇ ਕੀ ਕਹਿੰਦੇ ਨੇ, ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ, ਅਸੀਂ ਮਿਲਦੇ ਰਵਾਂਗੇ। ਤੇ ਬਾਕੀ ਤੁਸੀਂ ਕੀ ਕਹਿੰਦੇ ਨੇ, ਅਗਰ ਤੁਹਾਨੂੰ ਕੋਈ ਟੱਪਾ ਯਾਦ ਹੈ ਤਾਂ ਕਮੈਂਟ ਵਿੱਚ ਟੱਪਾ ਲਿਖਣਾ ਨਾ ਭੁੱਲਿਓ। ਉਹ ਕਦੀ ਕਦੀ ਹੱਸ ਲਿਆ ਕਰੋ ਜ਼ਾਲਮੋ, खुश हो जाया करो ज़ालिमों। हमें देखो हम कितने खुश हैं, कितने हंस लेते हैं, तो आपको भी हंसाते हैं ज़ालिमों। ज़ालिमा को कोला पिला दे, ज़ालिमा को कोला पिला दे। ते चलने ज़ालिमों, खुश हो जाओ। तो ज़ालिमों चंगा चंगा कमेंट कर दियो, तो ज़ालिमों चंगे चंगे टप्पे लिख दियो। तो फिर मिलने ज़ालिमों। अल्लाह हाफिज़ ते रब रखा।